आवाज अपनी आवाज। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਵਾਂਗੇ। ਤੇ ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ, 1450 AM ਯੂਬਾ ਸਿਟੀ, 96.5 AM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਅਤੇ ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਜਿਹੜੇ ਲਗਾਤਾਰ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸ਼ੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਸਨੋ, ਅਮਰਜੀਤ ਸਿੰਘ ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਬਿਲਕੁਲ ਰਾਜ ਕਰਨਵੀਰ ਸਿੰਘ ਜੀ, ਜਿਸ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਵਾਲਾ ਜਿਹੜਾ ਮੁੱਦਾ ਹੈਗਾ ਉਹ ਪੂਰੇ ਅਮਰੀਕਾ ਦੇ ਵਿੱਚ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਜਿਹੜਾ ਗਰਮਾਇਆ ਹੋਇਆ ਹੈਗਾ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਇਮੀਗ੍ਰੇਸ਼ਨ ਨੂੰ ਟੋਟਲੀ ਬੈਨ ਕਰਨ ਦੀ ਵੀ ਗੱਲ ਕੀਤੀ ਗਈ ਹੈਗੀ ਆ। ਸਿਟੀਜ਼ਨਸ਼ਿਪ ਬਣਨ ਦੇ ਲਈ ਬਹੁਤ ਲੰਮਾ ਸਮਾਂ ਲੱਗਦਾ ਹੈਗਾ, ਅਤੇ ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਅਤੇ ਅੱਜ ਜਿਹੜੀ ਸਾਡੀ ਬ੍ਰੇਕ ਹੋਣੀ ਆ, ਬ੍ਰੇਕ ਤੋਂ ਬਾਅਦ ਤੁਹਾਡੇ ਵਿਚਾਰ ਵੀ ਲਵਾਂਗੇ ਵੀ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਮੈਸਅਪ ਹੋਇਆ ਹੈਗਾ USA ਦੇ ਵਿੱਚ, ਉਹਦੇ ਲਈ ਪ੍ਰੈਜ਼ੀਡੈਂਟ ਜ਼ਿੰਮੇਵਾਰ ਆ, ਕਾਂਗਰਸ ਜ਼ਿੰਮੇਵਾਰ ਆ, ਸੈਨੇਟ ਜ਼ਿੰਮੇਵਾਰ ਆ, ਜਾਂ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਪਾਰਟੀਆਂ ਜ਼ਿੰਮੇਵਾਰ ਆ, ਜਾਂ ਹੋਰ ਤੁਹਾਡੇ ਕੀ ਵਿਚਾਰ ਨੇ ਜੋ ਵੀ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ। ਇਹ ਨਹੀਂ ਪੁੱਛਣਾ ਵੀ ਅਸੀਂ ਅਪਲਾਈ ਕੀਤਾ ਸੀ ਤੇ ਉਹਦਾ ਕੀ ਬਣਨਾ, ਨਹੀਂ, ਤੁਹਾਡੇ ਕੀ ਵਿਚਾਰ ਨੇ ਇਸ ਪੂਰੇ ਮਸਲੇ ਦੇ ਉੱਤੇ। ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਇਹ ਚੇਨ ਮਾਈਗ੍ਰੇਸ਼ਨ ਬੰਦ ਕਰਨ ਦੀ ਜਿਹੜੀ ਆ ਗੱਲ ਕੀਤੀ ਆ, ਉਹਦੇ ਉੱਤੇ ਤੁਹਾਡੇ ਕੀ ਵਿਚਾਰ ਆ? ਸੋ ਜ਼ਰੂਰ ਬ੍ਰੇਕ ਤੋਂ ਬਾਅਦ ਦੇ ਵਿੱਚ ਉਦੋਂ ਤੁਸੀਂ ਸਾਡੇ ਨਾਲ ਕਾਲ ਕਰਕੇ ਜਿਹੜਾ ਤੁਸੀਂ ਜੁੜ ਸਕਦੇ ਹੋ, ਤੇ ਉਦੋਂ ਆਪਣੇ ਵਿਚਾਰ ਜਿਹੜੇ ਦਿਓ। ਸਾਡਾ ਟੈਲੀਫੋਨ ਨੰਬਰ ਹੋਊਗਾ 408 272 5200 ਜੀ। ਤੇ ਹਰਜੋਤ ਸਿੰਘ ਜੀ, ਜੇ ਆਪਾਂ ਆਪਣੀ ਅੱਜ ਦੀ ਜਿਹੜੀ ਪਹਿਲੀ ਮੁੱਖ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕੱਲ੍ਹ ਰਾਸ਼ਟਰਪਤੀ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਸ ਦੇ ਉੱਤੇ ਹਸਤਾਖਰ ਕਰ ਦਿੱਤੇ ਆ, ਜਿਸ ਦੇ ਵਿੱਚ ਪਰਿਵਾਰਾਂ ਦਾ ਜਿਹੜਾ ਤੋੜ ਵਿਛੋੜੇ ਵਾਲੀ ਗੱਲ ਆ ਉਸ ਨੂੰ ਉਹਨਾਂ ਨੇ ਹੁਣ ਖ਼ਤਮ ਕਰ ਦਿੱਤਾ ਆ। ਉਹਨਾਂ ਨੇ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਵੀ ਜਿਹੜਾ ਹੁਣ ਬਾਰਡਰ ਦੇ ਉੱਤੇ ਕੋਈ ਵੀ ਜਿਹੜਾ ਪਰਿਵਾਰ ਆਉਂਦਾ ਆ, ਜਿਹੜਾ ਅਸਾਈਲਮ ਦੀ ਭਾਲ ਦੇ ਵਿੱਚ ਅਮਰੀਕਾ ਦਾ ਬਾਰਡਰ ਟੱਪ ਰਿਹਾ ਆ। ਅੱਗੇ ਕੀ ਹੋ ਰਿਹਾ ਸੀ, ਹੁਣ ਜਿਹੜਾ ਰੀਸੈਂਟਲੀ ਪਿਛਲੇ 2 ਮਹੀਨਿਆਂ ਦੇ ਵਿੱਚ ਪਰਿਵਾਰਾਂ ਦੇ ਨਾਲੋਂ ਬੱਚਿਆਂ ਨੂੰ ਅਲੱਗ ਕਰ ਦਿੱਤਾ ਜਾਂਦਾ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਕਾਫੀ ਕਹਿ ਸਕਦੇ ਹਾਂ ਵੀ ਹਾਹਾਕਾਰ ਜਿਹੜੀ ਆ ਉਹ ਮਚੀ ਸੀ। ਉਸ ਦੇ ਕਰਕੇ ਜਿਹੜੇ ਆ ਪੂਰਾ ਮੁਲਕ ਇੱਕ ਹਿਸਾਬ ਦੇ ਨਾਲ ਜਿਹੜਾ ਡਿਵਾਈਡਡ ਵੀ ਸੀਗਾ। ਕਈ ਜਣੇ ਕਹਿੰਦੇ ਵੀ ਠੀਕ ਆ, ਪਰ ਮੋਸਟ ਆਫ ਦਾ ਲੋਕ ਕਹਿੰਦੇ ਸੀਗੇ ਵੀ ਪਰਿਵਾਰਾਂ ਨੂੰ ਤੋੜ ਵਿਛੋੜਾ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ, ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਨਾਲੋਂ ਅਲੱਗ ਨਾ ਕੀਤਾ ਜਾਵੇ। ਤਾਂ ਕੱਲ੍ਹ ਉਸੇ ਚੀਜ਼ ਦੇ ਉੱਤੇ ਸਾਰਿਆਂ ਦੀ ਸੁਣਦੇ ਹੋਏ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਜਿਹੜੇ ਆ ਸਾਈਨ ਕਰ ਦਿੱਤੇ। ਰਾਸ਼ਟਰਪਤੀ ਟਰੰਪ ਨੇ ਕਾਫੀ ਚਿਰ ਜਿਹੜਾ ਸਮਾਂ ਇੱਕ ਹਿਸਾਬ ਦੇ ਨਾਲ ਕਾਂਗਰਸ ਨੂੰ ਵੀ ਇਸ ਤੋਂ ਪਹਿਲਾਂ ਦਿੱਤਾ ਵੀ ਤੁਸੀਂ ਕੋਈ ਐਕਟ ਕਰੋ ਇਸ ਦੇ ਉੱਤੇ, ਤੇ ਇਮੀਗ੍ਰੇਸ਼ਨ ਦਾ ਕੋਈ ਬਿੱਲ ਜਿਹੜਾ ਆ ਉਹ ਲਿਆਂਦਾ ਜਾਵੇ। ਪਰ ਕਾਂਗਰਸ ਇੱਕ ਵਾਰੀ ਫਿਰ ਜਿਹੜੀ ਨਾਕਾਮ ਰਹੀ, ਕਿਸੇ ਵੀ ਤਰੀਕੇ ਦਾ ਉਹਨਾਂ ਨੇ ਬਿੱਲ ਨਹੀਂ ਲਿਆਂਦਾ। ਅਤੇ ਫਿਰ ਜਦੋਂ ਕਹਿੰਦਾ ਵੀ ਸਿਰੋਂ ਪਾਣੀ ਲੰਘ ਜਾਂਦਾ ਤਾਂ ਫਿਰ ਉਹਨਾਂ ਨੇ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਸ ਦੇ ਉੱਤੇ ਸਾਈਨ
ਕਰ ਦਿੱਤਾ ਆ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਆਪਣੇ ਸਰੋਤਿਆਂ ਨੂੰ ਕਲੀਅਰਲੀ ਜਿਹੜੀ ਦੱਸ ਦੇਣਾ ਚਾਹੁੰਦੇ ਆ, ਇਹਦਾ ਮਤਲਬ ਇਹ ਨਹੀਂ ਆ ਵੀ ਜਿਹੜਾ ਉੱਥੇ ਬਾਰਡਰ ਟੱਪੂਗਾ ਤੇ ਉਹਨੂੰ ਜ਼ਿਆਦਾ ਲੱਡੂ ਖਵਾਉਣਗੇ, ਨਾ ਨਾ ਨਾ, ਉਹ ਉਹਨਾਂ ਨੇ ਉਹਨਾਂ ਨੂੰ ਡਿਟੇਨ ਹੀ ਕਰਕੇ ਰੱਖਣਾ ਆ। ਬਸ ਇਹ ਆ ਵੀ ਬੱਚਿਆਂ ਨੂੰ ਜਿਹੜਾ ਉਹਨਾਂ ਦੀਆਂ ਮਾਵਾਂ ਦੇ ਨਾਲੋਂ ਵੱਖ ਜਿਹੜਾ ਆ ਉਹ ਨਹੀਂ ਕਰਨਗੇ। ਕਿਉਂਕਿ ਪਿੱਛੇ ਨਾ ਇੱਕ ਰਾਜਕਰਨਵੀਰ ਸਿੰਘ ਜੀ ਲੂਪ ਹੋਲ ਜਿਹੜਾ ਸੀਗਾ ਵੀ ਜਦੋਂ ਬੱਚਿਆਂ ਨੂੰ ਕਹਿੰਦੇ ਵੀ ਲਾ ਦੇ ਮੁਤਾਬਕ 20 ਦਿਨ ਤੋਂ ਵੱਧ ਜਿਹੜਾ ਆ ਤੁਸੀਂ ਕਿਸੇ ਵੀ ਜੇਲ੍ਹ ਜਾਂ ਜਿਹੜਾ ਸ਼ੈਲਟਰ ਬਣਾਇਆ ਉਹਦੇ 'ਚ ਰੱਖ ਨਹੀਂ ਸਕਦੇ ਤੇ ਤੁਹਾਨੂੰ 20 ਦਿਨਾਂ ਤੋਂ ਬਾਅਦ ਛੱਡਣਾ ਪੈਂਦਾ। ਤੇ ਪਿਛਲੇ ਸਮਿਆਂ ਦੇ ਵਿੱਚ ਉਹ ਜਦੋਂ ਫਿਰ ਫੈਮਲੀਆਂ ਆਉਂਦੀਆਂ ਸੀਆਂ, ਕਿਉਂਕਿ ਜੇ ਉਹਨਾਂ ਦਾ ਪੋਲੀਟੀਕਲ ਅਸਾਈਲਮ ਕੇਸ ਉਹ ਫਾਈਲ ਕੀਤਾ ਤੇ 20 ਦਿਨਾਂ ਬਾਅਦ ਉਹਨਾਂ ਨੂੰ ਬਿਨਾਂ ਬੌਂਡ ਤੋਂ ਵੀ ਕਈ ਵਾਰੀ ਛੱਡਣਾ ਪੈਂਦਾ ਸੀ। ਸੋ ਉਹਦੇ ਵਿੱਚ ਜਿਹੜੀ ਆ ਕਰੈਕਸ਼ਨ ਹੋਣ ਵਾਲੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਚਾਹੇ ਇਹ ਆਰਡਰ ਸਾਈਨ ਵੀ ਕਰ ਦਿੱਤਾ ਵੀ ਜਿਹੜੇ ਬੱਚੇ ਸੈਪਰੇਟ ਨਹੀਂ ਹੋਣੇ ਚਾਹੀਦੇ, ਪਰ ਉਹਨਾਂ ਨੇ ਕੱਲ ਇੱਕ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਮਿਨੀਐਪੋਲਿਸ ਦੇ ਵਿੱਚ, ਉੱਥੇ ਬੜਾ ਉਹਨੇ ਕਲੀਅਰਲੀ ਕਿਹਾ ਹੈਗਾ ਆ ਵੀ ਮੈਂ ਫੈਮਲੀਆਂ ਨੂੰ ਇਕੱਠੇ ਰੱਖਣ ਦੀ ਜਿਹੜੀ ਆ ਐਗਜ਼ੀਕਿਊਟਿਵ ਉਹ ਤਾਂ ਆਰਡਰ ਕਰ ਦਿੱਤਾ ਆ, ਪਰ ਜਿਹੜਾ ਸਾਡਾ ਸਖਤ ਸਟੈਂਡ ਹੈਗਾ ਇਮੀਗ੍ਰੇਸ਼ਨ ਦੇ ਉਲਟ ਜਾਂ ਬਾਰਡਰ ਦੇ ਉੱਤੇ ਉਹ ਉਸੇ ਤਰ੍ਹਾਂ ਜਿਹੜਾ ਆ ਜਾਰੀ ਰਹੂਗਾ। ਜੀ ਬਿਲਕੁਲ। ਨਾਲ ਇਸ ਦੇ ਵਿੱਚ ਉਹਨਾਂ ਨੇ ਵੀ ਕਿਹਾ ਵੀ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਵੀ ਇਹ ਜਿਹੜਾ ਆ ਫੈਸਲਾ ਸੁਣਾਇਆ ਸੀ ਵੀ ਜਿਹੜਾ ਕਿਸੇ ਨੂੰ ਡਿਟੇਨ ਕਰਦੇ ਆ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਡਿਟੇਨ ਕਰਕੇ ਰੱਖਿਆ ਜਾ ਸਕਦਾ ਆ। ਤੇ ਇਸ ਐਗਜ਼ੀਕਿਊਟਿਵ ਆਰਡਰ ਦੇ ਅਧੀਨ ਵੀ ਇਹ ਜਿਹੜੀ ਚੀਜ਼ ਆ ਰੱਖੀ ਗਈ ਆ ਵੀ ਜਿਹੜਾ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਮੁਲਕ ਦਾ ਬਾਰਡਰ ਜਿਹੜਾ ਆ ਪਾਰ ਕਰਕੇ ਆ ਰਿਹਾ ਹੈ ਅਮਰੀਕਾ ਵੱਲ ਨੂੰ, ਤਾਂ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਆ ਉਹ ਰੱਖਿਆ ਜਾ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਆ ਵੀ ਜ਼ਰੂਰ ਕਾਂਗਰਸ ਦੇ ਉੱਤੇ ਵੀ ਇਹਨਾਂ ਨੂੰ ਜਿਹੜਾ ਆ ਕੰਮ ਜਿਹੜਾ ਇਸ ਦੇ ਉੱਤੇ ਵਰਕਆਊਟ ਜਲਦੀ ਕਰਨਾ ਚਾਹੀਦਾ ਆ। ਅੱਜ ਹਰਜੋਤ ਸਿੰਘ ਜੀ ਕਹਿੰਦੇ ਉਮੀਦ ਸੀਗੀ ਵੀ ਸ਼ਾਇਦ ਜਿਹੜਾ ਉਹ ਬਿੱਲ ਆ ਉਹ ਪੇਸ਼ ਕੀਤਾ ਜਾਊਗਾ ਤੇ ਉਸ ਦੇ ਉੱਤੇ ਬਹਿਸ ਹੋ ਕੇ ਜਾਂ ਵੋਟ ਜਿਹੜੀ ਹੈ ਕਰਵਾਈ ਜਾ ਸਕਦੀ ਹੈ। ਸੋ ਦੇਖਦੇ ਹਾਂ ਵੀ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਤੇ ਪੌਲ ਰਾਇਨ ਜਿਹੜੇ ਸਪੀਕਰ ਨੇ ਉਹ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਆ ਉਹ ਹੁਣ ਜਿਹੜਾ ਕੰਮ ਕਰਨਗੇ। ਪਰ ਨਾਲ ਦੇ ਨਾਲ ਇਹ ਵੀ ਚੀਜ਼ ਉਹਨਾਂ ਨੇ ਕਲੀਅਰ ਕਰ ਦਿੱਤੀ ਹੈ ਵੀ ਜਿਹੜੀ ਜ਼ੀਰੋ ਟੋਲਰੈਂਸ ਵਾਲੀ ਪਾਲਿਸੀ ਆ ਉਹ ਬਰਕਰਾਰ ਰਹੇਗੀ। ਇਹ ਜਿਹੜਾ ਕੈਚ ਐਂਡ ਰਿਲੀਜ਼ ਵਾਲੀ ਪਾਲਿਸੀ ਆ ਉਸ ਨੂੰ ਰੋਕਣ ਦੀ ਜਿਹੜੀ ਉਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਆ। ਅਸਾਈਲਮ ਕਿਹੜੇ ਬੰਦਿਆਂ ਨੂੰ ਮਿਲਣਾ ਆ ਕਿਹੜਿਆਂ ਨੂੰ ਨਹੀਂ ਮਿਲਣਾ ਇਸ ਦੇ ਬਾਰੇ ਜਿਹੜੇ ਅਟਾਰਨੀ ਜਨਰਲ ਆ ਜੈਫ ਸੈਸ਼ਨ ਉਹਨਾਂ ਨੇ ਆਲਰੇਡੀ ਕਾਫੀ ਜਿਹੜਾ ਆ ਉਸ ਦੇ ਵਿੱਚ ਕਲੀਅਰ ਕਰ ਦਿੱਤਾ ਹੈ ਵੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਤੇ ਗੈਂਗ ਵਾਇਲੈਂਸ ਦੇ ਸ਼ਿਕਾਰ ਵਾਲਿਆਂ ਨੂੰ ਹੁਣ ਜਿਹੜਾ ਅਸਾਈਲਮ ਆ ਉਹ ਨਹੀਂ ਦਿੱਤਾ ਜਾਇਆ ਕਰੂਗਾ। ਸੋ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਜਿਹੜੇ ਜਦੋਂ ਸ਼ੁਰੂਆਤ ਦੇ ਵਿੱਚ ਆਏ ਸੀਗੇ ਜਿਹੜੇ ਪਹਿਲੇ ਕੁਛ ਦਿਨਾਂ ਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਵੀ ਅਸੀਂ ਨਵੇਂ ਜਿਹੜੇ ਜੱਜ ਆ ਉਹ ਇਮੀਗ੍ਰੇਸ਼ਨ ਦੇ ਕਾਫੀ ਜਿਹੜੇ ਉਹ ਲਾਉਣੇ ਆ ਤੇ ਨਾਲ ਦੇ ਨਾਲ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਹਰਜੋਤ ਸਿੰਘ ਜੀ ਵੀ ਹਰ ਇੱਕ ਜਿਹੜੀ ਕੇਸ ਦੀ ਸੁਣਵਾਈ ਦਾ ਸਮਾਂ ਸੀਮਿਤ ਕਰਨ ਜਾ ਰਹੇ ਆ। ਜਿਹੜੀ ਵੀ ਜਦੋਂ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਵੀ ਹਰ ਇੱਕ ਅਸਾਈਲਮ ਦਾ ਜਿਹੜਾ ਕੇਸ ਆ ਉਹ 20 ਮਿੰਟ ਤੋਂ ਵੱਧ ਨਹੀਂ ਲਿਆ ਜਾਊਗਾ ਇੱਕ ਜੱਜ ਦਾ, ਤਾਂ ਹੀ ਜਿਹੜਾ ਉਹਨਾਂ ਨੇ 700 ਦਾ ਜਿਹੜਾ ਕੋਟਾ ਆ ਉਹ ਪਾਰ ਕਰਨਗੇ। ਸੋ ਕਾਫੀ ਜ਼ਿਆਦਾ ਇਸ ਦੇ ਵਿੱਚ ਜਿਹੜੀਆਂ ਪਾਲਿਸੀ ਦੇ ਵਿੱਚ ਜਿਹੜੀ ਸਖਤਾਈ ਆ ਤੇ ਚੇਂਜਸ ਜਿਹੜੇ ਆ ਉਹ ਹੋਣ ਜਾ ਰਹੇ ਆ। ਬਿਲਕੁਲ। ਸੋ ਕੱਲ ਰਾਤੀ ਪ੍ਰੈਜ਼ੀਡੈਂਟ ਟਰੰਪ ਡਲਥ ਜਿਹੜਾ ਹਾਕੀ ਅਰੀਨਾ ਆ ਜਿੱਥੇ ਉਹਨਾਂ ਦੇ ਸਪੋਰਟਰਸ 9000 ਦੇ ਕਰੀਬ ਸਪੋਰਟਰ ਸੀ ਜਿੱਥੇ ਉਹ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਮੇਰੇ ਪਰਿਵਾਰ ਨੇ ਵੀ ਮੇਰੇ ਤੇ ਪ੍ਰੈਸ਼ਰ ਪਾਇਆ ਵੀ ਇਹ ਜਿਹੜੀ ਪਾਲਿਸੀ ਹੈਗੀ ਆ ਉਹ ਗਲਤ ਹੈਗੀ ਬੱਚਿਆਂ ਨੂੰ ਅਲੱਗ ਕਰਨਾ, ਪਰ ਕਹਿੰਦੇ ਪਈ ਇਹ ਤਾਂ ਹੁਣ ਸਵੇਰੇ ਆਰਡਰ ਐਗਜ਼ੀਕਿਊਟਿਵ ਆਰਡਰ ਮੈਂ ਸਾਈਨ ਕਰ ਦਿੱਤਾ ਆ, ਪਰ ਸਾਡਾ ਜਿਹੜਾ ਸਟੈਂਡ ਹੈਗਾ ਆ ਉਹ ਬਿਲਕੁਲ ਉਸੇ ਤਰ੍ਹਾਂ ਜਿਹੜਾ ਆ ਸਖਤ ਰਹੂਗਾ। ਤੇ ਉਹਨਾਂ ਦੀ ਜਿਹੜੀ ਬੋਲਬਾਣੀ ਸੀਗੀ ਜਾਂ ਜਿਹੜਾ ਉਹਨਾਂ ਦੇ ਬੋਲਣ ਦਾ ਤਰੀਕਾ ਆਪਾਂ ਕਹਿ ਸਕਦੇ ਹਾਂ ਉਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ 2016 ਦੇ ਵੇਲੇ ਉਹਨਾਂ ਨੇ ਐਜ਼ ਏ ਕੈਂਡੀਡੇਟ ਸੀਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਾਡੇ ਗੁਆਂਢੀ ਮੁਲਕ ਹੈਗੇ ਆ ਉਹ ਖਾਸ ਕਰਕੇ ਉਹਨੇ ਨਾ ਹੀ ਲੈਤਾ ਮੈਕਸੀਕਨ ਇਮੀਗ੍ਰੈਂਟਸ, ਉਹ ਕਹਿੰਦੇ ਵੀ ਉਹ ਫਾਈਨੈਸਟ ਬੰਦੇ ਨਹੀਂ ਸਾਡੇ ਕੋਲ ਭੇਜਦੇ ਹੈਗੇ ਜੀ। ਜੀ ਬਿਲਕੁਲ। ਇਹ ਉਦੋਂ ਵੀ ਪਹਿਲਾਂ ਵੀ ਜਿਹੜੇ ਆ ਉਹ ਕਹਿੰਦੇ ਰਹੇ ਸੀਗੇ। ਸੋ ਨਾਲ ਹੀ ਇੱਕ ਜਿਹੜੇ ਉੱਥੇ ਸਿੰਗਲ ਪ੍ਰੋਟੈਸਟਰ ਵੀ ਆਇਆ ਸੀਗਾ ਉਹਨਾਂ ਦੇ ਮਿਨੇਸੋਟਾ ਦੇ ਵਿੱਚ ਜਿਹੜੇ ਡੁਲਥ ਦੇ ਵਿੱਚ ਕਰ ਰਹੇ ਸੀ
ਤੇ ਉੱਥੇ ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਨੇ ਉਸ ਨੂੰ ਬੂ ਵੀ ਕੀਤਾ ਤੇ ਇਹਨਾਂ ਨੇ ਕਾਫੀ ਜਿਹੜਾ ਉਸਦੇ ਜਿਹੜਾ ਮਜ਼ਾਕ ਵੀ ਇੱਕ ਹਿਸਾਬ ਦੇ ਨਾਲ ਬਣਾਇਆ। ਰਾਸ਼ਟਰਪਤੀ ਟਰੰਪ ਇੱਕ ਚੀਜ਼ ਹੈਗੀ ਆ, ਆਪਣਾ ਪ੍ਰੋਟੈਸਟ ਦੇਖ ਨਹੀਂ ਸਕਦੇ। ਜਦੋਂ ਵੀ ਕੋਈ ਹੁੰਦਾ ਆ ਤੇ ਜਿੱਦਾਂ ਆਪਾਂ ਅਕਸਰ ਦੇਖਦੇ ਆ ਵੀ ਪ੍ਰੋਟੈਸਟ ਦਾ ਇਹ ਉਦੋਂ ਹੀ ਗੁੱਸੇ ਦੇ ਵਿੱਚ ਆ ਜਾਂਦੇ ਆ, ਇਹਨਾਂ ਦਾ ਖੂਨ ਜਿਹੜਾ ਬੜੀ ਜਲਦੀ ਖੌਲ ਜਾਂਦਾ। ਜਿੱਦਾਂ ਕੋਈ ਡਿਕਟੇਟਰ ਦੇ ਮੂਹਰੇ ਕੋਈ ਪ੍ਰੋਟੈਸਟ ਕਰਨ ਆ ਜਾਵੇ ਨਾ ਤੇ ਕਹਿੰਦਾ ਵੀ ਇਹਨੂੰ ਕੱਢ ਦਿਓ, ਤੇ ਉੱਥੇ ਵੀ ਇਹੀ ਕਹਿ ਰਹੇ ਸੀ ਵੀ ਇਸ ਨੂੰ ਨਾਲ ਦੇ ਨਾਲ ਬਾਹਰ ਕੱਢੋ, ਤੇ ਨਾਲ ਕਹਿੰਦੇ ਵੀ ਗੋ ਬੈਕ ਟੂ ਯੂਰ ਮਮ ਡਾਰਲਿੰਗ, ਇਦਾਂ ਕਰਕੇ ਉਹਨਾਂ ਨੇ ਕਿਹਾ ਵੀ ਬੰਦਾ ਆ ਜਾਂ ਲੇਡੀ ਬੜੀ ਆ। ਸੋ ਇਦਾਂ ਜਿਹੜਾ ਉਹਨਾਂ ਨੇ ਕਾਫੀ ਜਿਹੜਾ ਆ ਉਹ ਪ੍ਰੋਟੈਸਟਰ ਦਾ ਮਜ਼ਾਕ ਵੀ ਜਿਹੜਾ ਆ ਉਹ ਉਡਾਇਆ। ਕਾਫੀ ਇਨਟੋਲਰੈਂਟ ਜਿਹੜੇ ਉਹ ਹੈਗੇ ਨੇ, ਟੋਲਰੈਂਸ ਬਿਲਕੁਲ ਨਹੀਂ ਹੈਗੀ ਜਦੋਂ ਕੋਈ ਉਹਨਾਂ ਦਾ ਪ੍ਰੋਟੈਸਟ ਜਿਹੜਾ ਆ ਕਰਦਾ ਆ। ਆਪਾਂ ਦੇਖਿਆ ਸੀ ਜਦੋਂ ਕੈਂਪੇਨ ਵੀ ਇਹਨਾਂ ਦੇ ਚੱਲ ਰਹੇ ਸੀ, ਉਦੋਂ ਵੀ ਕਈ ਜਾਣੇ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਸੀਗੇ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਹੀ ਉੱਥੋਂ ਬਾਹਰ ਕਢਾ ਦਿੰਦੇ ਸੀ ਕਈ ਜਗ੍ਹਾ ਦੇ ਤੇ। ਤਾਂ ਉਦੋਂ ਇਹਨਾਂ ਨੇ ਇਹ ਵੀ ਕਹਿਤਾ ਸੀ ਕੋਈ ਨਹੀਂ ਕੁੱਟੋ, ਮੈਂ ਦੇਖੂੰਗਾ, ਇਹਦੇ ਵਿੱਚ ਕੋਈ ਐਸੀ ਜਿਹੜੀ ਆ ਉਹ ਗੱਲ ਨਹੀਂ ਹੈਗੀ। ਸੋ ਆਈ ਥਿੰਕ ਇਸ ਚੀਜ਼ ਦਾ ਜਿਹੜਾ ਹੁਣ ਕਿਉਂਕਿ ਰਾਸ਼ਟਰਪਤੀ ਬਣ ਚੁੱਕੇ ਆ, ਪ੍ਰੋਟੈਸਟ ਜਿਹੜਾ ਇੱਥੇ ਅਧਿਕਾਰ ਹੈਗਾ ਹਰ ਇੱਕ ਨੂੰ, ਕੋਈ ਵੀ ਕਰੇ ਜਿਹੜਾ ਆ ਸ਼ਾਂਤੀਪੂਰਵਕ ਕਰ ਰਿਹਾ ਆ, ਚਾਹੇ ਕਿੱਦਾਂ ਦਾ ਵੀ ਜਿਹੜਾ ਉਹ ਜਿਹੜਾ ਹੋਰਡਿੰਗ ਜਿਹਾ ਲਿਆ ਕੇ ਕਰਦੇ ਨੇ। ਸੋ ਆਈ ਥਿੰਕ ਪ੍ਰੋਟੈਸਟ ਨੂੰ ਜਿਹੜਾ ਉਹਨਾਂ ਨੂੰ ਇਦਾਂ ਨਹੀਂ ਰੋਕਣਾ ਚਾਹੀਦਾ। ਪ੍ਰੋਟੈਸਟ ਨਾਲੇ ਸਾਰੇ ਪ੍ਰੈਜ਼ੀਡੈਂਟ ਦੇ ਉਲਟ ਹੁੰਦੇ ਰਹੇ ਆ। ਪ੍ਰੈਜ਼ੀਡੈਂਟ ਓਬਾਮਾ ਵੇਲੇ ਵੀ ਹੋਇਆ ਤੇ ਬੜੇ ਉਸ ਟਾਈਮ ਵਧੀਆ ਤਰੀਕੇ ਨਾਲ ਉਹਨਾਂ ਨੇ ਹੈਂਡਲ ਕੀਤੇ ਸੀ। ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਕਾਂਗਰਸ ਨੂੰ ਹੁਣ ਇਮੀਡੀਏਟਲੀ ਜਿਹੜਾ ਆ ਐਕਟ ਕਰਨਾ ਚਾਹੀਦਾ ਆ, ਉਹਨਾਂ ਨੂੰ ਕੋਈ ਨਾ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਆ। ਉਹ ਤੇ ਡੈਮੋਕ੍ਰੇਟਾਂ ਦੇ ਉੱਤੇ ਉਹਨੇ ਪੂਰੀ ਤਰ੍ਹਾਂ ਜਿਹੜਾ ਆ ਆਪਣਾ ਸਕੰਜਾ ਜਿਹੜਾ ਕੱਸਿਆ ਰਿਹਾ। ਉਹ ਕਹਿੰਦੇ ਵੀ ਦੇਖੋ ਹੁਣ ਮੈਨੂੰ ਬਦਨਾਮ ਤਾਂ ਕੀਤਾ, ਵੀ ਦੇਖੋ ਜੀ ਬੱਚੇ ਸੈਪਰੇਟ ਕਰਦੇ ਆ, ਹੁਣ ਦੂਸਰੀ ਤਰ੍ਹਾਂ ਹੁਣ ਉਹਦਾ ਕੋਈ ਸੋਲੂਸ਼ਨ ਨਹੀਂ ਲੱਭ ਰਿਹਾ। ਜੇ ਵੀ ਛੱਡਦੇ ਉਹ ਤਾਂ ਕਹਿੰਦੇ ਇਹਨਾਂ ਦੀ ਇਹ ਪਾਲਿਸੀ ਆ ਵੀ ਆਓ ਫੜੋ ਤੇ ਉਹਨਾਂ ਨੂੰ ਛੱਡ ਦਿਓ। ਫਿਰ ਬਾਰਡਰ ਦਾ ਫਾਇਦਾ ਕੀ ਹੋਇਆ ਵੀ ਜੇ ਇਹੀ ਕੰਮ ਚੱਲਣਾ ਹੈਗਾ ਆ ਵੀ ਉਹਨਾਂ ਨੂੰ ਸਿਕਿਉਰਿਟੀ ਦਾ ਕੋਈ ਫਿਕਰ ਨਹੀਂ ਹੈਗਾ ਸਾਡੇ ਮੁਲਕ ਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ ਕ੍ਰਿਸਟਜਨ ਨੀਲਸਨ, ਉਹਨਾਂ ਨੇ ਪ੍ਰਾਈਵੇਟਲੀ ਜਿਹੜੇ ਲਾਅ ਮੇਕਰਸ ਹੈਗੇ ਆ ਉਹਨਾਂ ਨੂੰ ਬਰੀਫ ਕੀਤਾ। ਉਹਨਾਂ ਨੂੰ ਕਿਹਾ ਵੀ ਜਿਹੜੀ ਫੈਮਿਲੀ ਸੈਪਰੇਸ਼ਨ ਆ ਇਹ ਦੁਬਾਰਾ ਕੀ ਫਿਰ ਹੋ ਸਕਦੀ ਆ ਸ਼ੁਰੂ, ਜੇ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਐਕਟ ਨਹੀਂ ਕੀਤਾ ਕੋਈ ਜਿਹੜੀ ਪਰਮਾਨੈਂਟ ਸੋਲੂਸ਼ਨ ਦੇ ਲਈ ਰਲ ਕੇ ਕੋਈ ਬਿੱਲ ਪਾਸ ਕਰਨ ਦੇ ਲਈ। ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪਿਛਲੇ ਕਾਫੀ ਦਿਨਾਂ ਤੋਂ ਕੁਛ ਜਿਹੜੇ ਰਿਪਬਲਿਕਨ ਹੈਗੇ ਆ ਦੋ ਬਿੱਲ ਲਿਆ ਰਹੇ ਸੀ, ਇੱਕ ਮੋਡਰੇਟ ਸੀਗਾ, ਇੱਕ ਥੋੜਾ ਸਖਤ ਸੀਗਾ, ਤੇ ਉਹ ਵੀ ਕਾਫੀ ਬਹਿਸ ਉਹਨਾਂ ਦੀ ਆਪਸ ਦੇ ਵਿੱਚ ਚੱਲ ਰਹੀ ਹੈਗੀ ਆ। ਤੇ ਹੋ ਸਕਦਾ ਕਹਿੰਦੇ ਅੱਜ ਬਿੱਲ ਜਿਹੜਾ ਆ ਉਹ ਪੇਸ਼ ਵੀ ਹੋ ਜਾਏ ਜੇ ਉਹਨਾਂ ਨੂੰ ਲੱਗਾ ਵੀ ਪਾਸ ਹੋ ਜਾਏ, ਪਰ ਪਾਸ ਹੋਣ ਦੇ ਚਾਂਸ ਬੜੇ ਘੱਟ ਆ। ਪਰ ਹਾਊਸ ਸਪੀਕਰ ਜਿਹੜੇ ਪੌਲ ਰਾਇਨ ਹੈਗੇ ਆ ਰਿਪਬਲਿਕਨ ਵਿਸਕੌਨਸਨ ਤੋਂ, ਤੇ ਉਹ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਆ, ਪਰ ਉਹਨਾਂ ਦੀ ਆਲਰੇਡੀ ਇੱਕ ਕਹਿੰਦੇ ਭਈ ਕੰਜ਼ਰਵੇਟਿਵ ਜਿਹੜੇ ਰਿਪਬਲਿਕਨ ਹੈਗੇ ਆ ਮਾਰਕ ਮੀਡੋਜ਼ ਨਾਰਥ ਕੈਰੋਲੀਨਾ ਤੋਂ, ਉਹਨਾਂ ਦੇ ਨਾਲ ਕਾਫੀ ਆਰਗੂਮੈਂਟ ਹੋਈ ਜਦੋਂ ਉਹ ਡਿਸਕਸ ਕਰ ਰਹੇ ਸੀ। ਤੇ ਸੋ ਇਹਦੇ ਚਾਂਸ ਕਹਿੰਦੇ ਵੀ ਬਹੁਤ ਘੱਟ ਲੱਗਦੇ ਹੈਗੇ ਆ ਬਿੱਲ ਪਾਸ ਹੋਣ ਦੇ, ਪਰ ਹਜੇ ਕੋਈ ਪਤਾ ਨਹੀਂ ਵੀ ਅੱਜ ਹੋ ਸਕਦਾ ਵੀ ਅੱਜ ਸ਼ਾਮ ਤੱਕ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਬਿੱਲ ਆ ਉਹ ਵੋਟਿੰਗ ਦੇ ਲਈ ਲੈ ਕੇ ਆਉਣ। ਜੀ, ਸੋ ਕਹਿੰਦੇ ਜਿਹੜੇ ਦੋ ਪ੍ਰਪੋਜ਼ਲ ਆ ਇੱਦਾਂ ਲੱਗ ਰਿਹਾ ਵੀ ਦੋਨੋਂ ਹੀ ਫੇਲੀਅਰ ਵਾਲੇ ਪਾਸੇ ਨੂੰ ਜਿਹੜਾ ਆ ਉਹ ਵੱਧ ਰਹੇ ਨੇ। ਜਿਹੜਾ ਪਹਿਲਾ ਕਹਿੰਦੇ ਪ੍ਰਪੋਜ਼ਲ ਆ ਉਸ ਦੇ ਵਿੱਚ ਜਿਹੜਾ ਕੰਜ਼ਰਵੇਟਿਵਸ ਦੇ ਦੁਆਰਾ ਜਿਹੜਾ ਮੇਨ ਹੈਗਾ ਆ ਉਹਦੇ ਵਿੱਚ ਕਹਿੰਦੇ ਹਾਰਡਲਾਈਨ ਪੋਜੀਸ਼ਨ ਹੈਗੀ ਆ ਡਾਕਾ ਵਾਲਿਆਂ ਦੇ ਪ੍ਰਤੀ, ਬਾਰਡਰ ਸਿਕਿਉਰਿਟੀ ਤੇ ਜਿਹੜੀ ਲੀਗਲ ਇਮੀਗ੍ਰੇਸ਼ਨ ਨੂੰ ਘੱਟ ਕਰਨ ਦੇ ਲਈ। ਤੇ ਇਹ ਜਿਹੜਾ ਬਿੱਲ ਆ ਉਹ ਗੁਡਲਾਟੇ ਬਿੱਲ ਜਿਹੜਾ ਆਖ ਕੇ ਇਸ ਨੂੰ ਬੁਲਾਇਆ ਜਾ ਰਿਹਾ, ਕਿਉਂਕਿ ਜਿਹੜੇ ਕੰਜ਼ਰਵੇਟਿਵ ਰਿਪਬਲਿਕਨ ਬੌਬ ਗੁਡਲਾਟੇ ਵਰਜੀਨੀਆ ਤੋਂ ਆ, ਉਹ ਇਸ ਨੂੰ ਮੇਨ ਆਥਰ ਜਿਹੜਾ ਉਸਦਾ ਕਰ ਰਹੇ ਆ। ਤੇ ਦੂਜਾ ਜਿਹੜਾ ਬਿੱਲ ਆ ਕਹਿੰਦੇ ਜਿਹੜਾ ਨੈਗੋਸ਼ੀਏਟ ਜਿਹੜਾ ਆਪਾਂ ਮੋਡਰੇਟ ਵਾਲਿਆਂ ਦੀ ਜਿਹੜੀ ਗੱਲ ਕਰ ਰਹੇ ਆ ਵੀ ਜਿਸ ਦੇ ਵਿੱਚ ਮੋਡਰੇਟਸ ਵੀ ਸੀਗੇ, ਲੀਡਰਸ਼ਿਪ ਵੀ ਸੀਗੇ ਤੇ ਕੰਜ਼ਰਵੇਟਿਵ ਵੀ ਸੀਗੇ, ਸਾਰੇ ਜਾਣੇ ਨੇ ਜਿਹੜਾ ਮਿਲ ਕੇ ਜਿਹੜਾ ਬਣਾਇਆ ਪਿਛਲੇ ਕਹਿੰਦੇ ਫਿਊ ਵੀਕਸ ਦੇ ਵਿੱਚ ਲਿਆਂਦਾ, ਜਿਸ ਦੇ ਵਿੱਚ $25 ਬਿਲੀਅਨ ਬਾਰਡਰ ਵਾਲ ਦੇ ਲਈ ਆ, ਤੇ ਜਿਹੜੇ ਡਾਕਾ ਵਾਲਿਆਂ ਦੇ ਲਈ ਪਾਥਵੇ ਟੂ ਸਿਟੀਜ਼ਨਸ਼ਿਪ ਹੈਗਾ ਆ, ਤੇ ਨਾਲ ਵੀਜ਼ਾ ਕੱਟਸ ਹੈਗੇ ਆ, ਤੇ ਹੋਰ ਜਿਹੜੇ ਲੀਗਲ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਆ, ਤੇ ਜਿਹੜੀ ਡਾਇਵਰਸਿਟੀ ਵੀਜ਼ਾ ਲੋਟਰੀ ਉਸ ਨੂੰ ਬੰਦ ਕਰਨਾ ਤੇ ਫੈਮਿਲੀ ਵੀਜ਼ਾਸ ਨੂੰ ਲਿਮਿਟ ਕਰਨਾ, ਉਹ ਇਸ ਦੇ ਵਿੱਚ ਸੀਗਾ। ਸੋ ਰਾਈਟ ਨਾਓ ਇਸ ਟਾਈਮ ਇਹ ਵੀ ਹਰਜੋਤ ਸਿੰਘ ਜੀ ਕਹਿੰਦੇ ਕਨਫਿਊਜ਼ਨ ਬਣੀ ਪਈ ਆ ਹਾਊਸ ਦੇ ਵਿੱਚ, ਵੀ ਪਤਾ ਨਹੀਂ ਆ ਵੀ ਕਿਹੜੇ ਬਿੱਲ ਦੇ ਉੱਤੇ ਵੋਟ ਜਿਹੜੀ ਉਹਨਾਂ ਨੇ ਕਰਾਉਣੀ ਆ। ਤੇ ਇੱਦਾਂ ਲੱਗ ਰਿਹਾ ਵੀ ਜਿੱਦਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਵੀ ਲੱਗਦਾ ਨਹੀਂ ਆ ਵੀ ਸਪੋਰਟ ਜਿਹੜੀ ਇਸ ਨੂੰ ਪੂਰੀ ਜਿਹੜੀ ਆ ਉਹ
ਮਿਲ ਰਹੀ ਆ ਜੀ, ਕਿਉਂਕਿ ਡੈਮੋਕ੍ਰੇਟ ਤਾਂ ਟੋਟਲੀ ਦੋਨਾਂ ਬਿੱਲਾਂ ਨੂੰ ਨਹੀਂ ਸਪੋਰਟ ਕਰ ਰਹੇ ਅਗੇਂਸਟ ਨੇ ਦੋਨਾਂ ਦੇ। ਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਜਸਟਿਸ ਡਿਪਾਰਟਮੈਂਟ ਆ, ਜੈਫ ਸੈਸ਼ਨਸ, ਉਹ ਤਾਂ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਕਾਫੀ ਤੱਤੇ ਸੁਭਾਅ ਵਾਲੇ ਹੈਗੇ ਆ, ਤੇ ਉਹਨਾਂ ਨੇ ਡਿਫੈਂਸ ਡਿਪਾਰਟਮੈਂਟ ਦੀ ਹੈਲਪ ਮੰਗੀ ਹੈਗੀ ਆ ਵੀ ਸਾਨੂੰ ਜਿਹੜੇ ਆ ਇੰਨਾ ਜਿਹੜਾ ਵਾਧਾ ਹੋ ਰਿਹਾ ਇਮੀਗ੍ਰੇਸ਼ਨ ਕੇਸਿਸ ਦੇ ਵਿੱਚ, ਜਿਹੜੇ ਲੋਕ ਕ੍ਰਾਸ ਕਰਕੇ ਬਾਰਡਰ ਤੋਂ ਆ ਰਹੇ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਡਿਸੀਜਨ ਲੈਣ ਦੇ ਲਈ ਸਾਨੂੰ ਹੈਲਪ ਦੀ ਜ਼ਰੂਰਤ ਆ। ਤੇ ਕਹਿੰਦੇ ਪੈਂਟਾਗਨ ਨੇ ਆਲਰੇਡੀ ਜਿਹੜਾ ਆ ਐਗਰੀ ਕਰ ਲਿਆ ਹੈਗਾ ਭਈ ਉਹ ਐਕਟਿਵ ਡਿਊਟੀ ਮਿਲਟਰੀ ਆਫੀਸਰਸ ਜਿਹੜੇ ਹੈਗੇ ਆ, ਉਹ ਬਾਰਡਰ ਸਟੇਟ ਜਿਹੜੀਆਂ ਟੈਕਸਸ, ਐਰੀਜ਼ੋਨਾ ਤੇ ਨਿਊ ਮੈਕਸੀਕੋ ਦੇ ਉੱਤੇ ਸਰਵ ਕਰੂਗੇ ਐਜ਼ ਅ ਸਪੈਸ਼ਲ ਅਸਿਸਟੈਂਟ ਟੂ US ਅਟਾਰਨੀਜ਼। ਤੇ ਕਹਿੰਦੇ ਵੀ ਬੇਸਿਕਲੀ ਇਦਾਂ ਦਾ ਮਾਹੌਲ ਬਣੂਗਾ ਜਿੱਦਾਂ ਜੰਗ ਚੱਲ ਰਹੀ ਆ ਜਿਹੜੇ ਗਵਾਂਢੀ ਮੁਲਕ ਨਾਲ। ਤੇ ਉਹਨਾਂ ਨੇ ਆਲਰੇਡੀ ਜਿਹੜੇ ਇਹ ਕਹਿੰਦੇ ਵੀ ਜੱਜ ਐਡਵੋਕੇਟ ਜਨਰਲਸ ਹੈਗੇ ਆ, ਉਹਨਾਂ ਨੂੰ ਕਹਿ ਦਿੱਤਾ ਵੀ ਤੁਹਾਡਾ 6 ਮਹੀਨੇ ਦਾ ਜਿਹੜਾ ਇਹ ਟੂਰ ਹੋਊਗਾ ਇੱਕ ਤਰ੍ਹਾਂ ਨਾਲ। ਸੋ ਆਲਰੇਡੀ ਇਹ ਜਿਹੜਾ ਪੂਰਾ ਜ਼ੋਰ ਲੱਗ ਰਿਹਾ, ਕਹਿੰਦੇ ਵੀ ਹੋ ਸਕਦਾ ਵੀ ਮਿਲਟਰੀ ਵਾਲੇ ਜਿਹੜੇ ਜੱਜ ਹੈਗੇ ਉਹਨਾਂ ਨੂੰ ਲਿਆਂਦਾ ਜਾਵੇ। ਤੇ ਦੂਜੇ ਪਾਸੇ ਜਿਹੜਾ ਆਈਸ ਆ, ਉਹਨਾਂ ਨੇ ਵੀ ਕਹਿੰਦੇ ਵੀ ਪੂਰਾ ਇੱਕ ਤਰ੍ਹਾਂ ਨਾਲ ਡਰਾ ਦਾ ਮਾਹੌਲ ਜਿਹੜਾ ਪੈਦਾ ਕੀਤਾ ਹੋਇਆ ਹੈਗਾ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ। ਕਿਸ ਤਰ੍ਹਾਂ ਜਿਹੜੀਆਂ ਉਹ ਹਾਈ ਲੈਵਲ ਰੇਡਸ ਪਾਉਂਦੇ ਹੈਗੇ ਹੈਲੀਕਾਪਟਰ ਦੇ ਨਾਲ, ਕਾਫੀ ਕਾਰਾਂ ਦੇ ਨਾਲ। 146 ਵਰਕਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਓਹਾਇਓ ਦੇ ਵਿੱਚ, ਉਹਨਾਂ ਨੇ ਇੱਕ ਮੀਟ ਪਲਾਂਟ ਦੇ ਵਿੱਚ 2-3 ਦਿਨ ਪਹਿਲਾਂ ਫੜੇ ਹੈਗੇ। ਉਹ ਤੋਂ ਪਹਿਲਾਂ 114 ਵਰਕਰ ਜਿਹੜੇ ਸੀਗੇ ਉਹ ਇੱਕ ਗਾਰਡਨਿੰਗ ਕੰਪਨੀ 2 ਓਹਾਇਓ ਦੀਆਂ ਲੋਕੇਸ਼ਨ ਦੇ ਵਿੱਚ ਫੜੇ ਸੀ। ਤੇ ਅਪ੍ਰੈਲ ਦੇ ਵਿੱਚ ਇਸੇ ਤਰ੍ਹਾਂ ਉਹਨਾਂ ਨੇ ਇੱਕ ਮੀਟ ਪੈਕਿੰਗ ਪਲਾਂਟ ਜਿਹੜਾ ਹੈਗਾ ਰੂਰਲ ਟੈਨੇਸੀ ਦੇ ਵਿੱਚ, ਉੱਥੋਂ 97 ਇਮੀਗ੍ਰੈਂਟ ਫੜੇ ਸੀਗੇ। ਇਸੇ ਤਰ੍ਹਾਂ ਆਈਸ ਦੇ ਏਜੰਟ ਨੇ ਕਹਿੰਦੇ ਦਰਜਨਾਂ ਦੇ ਹਿਸਾਬ ਨਾਲ ਜਿਹੜੇ 7-11 ਸੀਗੇ, ਉਹਨਾਂ ਤੋਂ 21 ਦੇ ਕਰੀਬ ਜਿਹੜੇ ਲੋਕ ਆ ਉਹ ਅਰੈਸਟ ਕੀਤੇ ਸੀ। ਜੀ ਬਿਲਕੁਲ ਜੀ ਬਿਲਕੁਲ। ਤੇ ਨਾਲ ਹੀ ਜਿਹੜੇ ਆਪਾਂ ਤੁਹਾਨੂੰ ਅਗਲੀਆਂ ਖਬਰਾਂ ਵੱਲ ਵੀ ਜਿਹੜਾ ਹੁਣ ਲੈ ਚੱਲਦੇ ਹਾਂ, ਤੇ ਇੱਕ ਵਾਰੀ ਫਿਰ ਆਪਣਾ ਦੱਸਦੇ ਜਾਈਏ ਬ੍ਰੇਕ ਅਸੀਂ ਜਦੋਂ ਲੈਣੀ ਆ, ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਵਿਚਾਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕੀ ਸੋਚ ਰਹੇ ਹੋ ਵੀ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ? ਜੋ ਮੌਜੂਦਾ ਚੱਲ ਰਿਹਾ ਉੱਦਾਂ ਹੀ ਠੀਕ ਆ, ਜਾਂ ਇਸ ਦੇ ਵਿੱਚ ਜਿਹੜੀ ਸਖਤੀਆਂ ਦੀਆਂ ਗੱਲਾਂ ਹੋ ਰਹੀਆਂ ਆ, ਕੀ ਹੋਣਾ ਚਾਹੀਦਾ? ਕੀ ਕੌਣ ਕਸੂਰਵਾਰ ਆ ਜੋ ਇਸ ਟਾਈਮ ਜਿਹੜੇ ਹਾਲਾਤ ਬਣੇ ਪਏ ਆ? ਤੁਹਾਡੇ ਵਿਚਾਰਾਂ ਦੇ ਨਾਲ ਤੁਸੀਂ ਜ਼ਰੂਰ ਜਿਹੜਾ ਕਾਲ ਕਰਕੇ ਉਦੋਂ ਦੱਸ ਸਕੋਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਜਿਹੜਾ ਆਨਲਾਈਨ ਸ਼ਾਪਿੰਗ ਕਹਿੰਦੇ ਆ ਵੀ ਅੱਜ ਤੋਂ ਕਹਿ ਲਓ ਵੀ ਕੁਝ ਸਮੇਂ ਦੇ ਵਿੱਚ ਜਿਹੜੀ ਆ ਉਹ ਮਹਿੰਗੀ ਹੋਣ ਜਾ ਰਹੀ ਆ। ਅੱਜ ਸੁਪਰੀਮ ਕੋਰਟ ਨੇ 4 ਦੇ ਮੁਕਾਬਲੇ 5 ਜਿਹੜੇ ਜੱਜਾਂ ਦੇ ਫੈਸਲੇ ਦੇ ਨਾਲ ਇਹ ਆਖ ਦਿੱਤਾ ਆ ਵੀ ਜਿਹੜੀਆਂ ਸਟੇਟਸ ਨੇ ਉਹ ਹੁਣ ਜਿਹੜੀਆਂ ਆਨਲਾਈਨ ਸ਼ਾਪਰ ਆ, ਰੀਟੇਲਰਸ ਆ, ਉਹਨਾਂ ਨੂੰ ਜਿਹੜਾ ਸੇਲ ਟੈਕਸ ਦੇ ਲਈ ਆਖ ਸਕਦੀਆਂ ਨੇ। ਸੋ ਸੇਲ ਟੈਕਸ ਉਹਨਾਂ ਉੱਤੇ ਲਾਇਆ ਜਾ ਸਕਦਾ। ਪਿਛਲੇ 50 ਸਾਲਾਂ ਤੋਂ ਇਹ ਭੰਬਲ ਭੂਸਾ ਰੌਲਾ ਰੱਪਾ ਜਿਹੜਾ ਆ ਉਹ ਚੱਲ ਰਿਹਾ ਸੀ, ਤੇ ਅੱਜ ਸੁਪਰੀਮ ਕੋਰਟ ਨੇ ਉਸ ਦੇ ਉੱਤੇ ਜਿਹੜੀ ਆ ਉਹ ਹੁਣ ਪੱਕੀ ਮੋਹਰ ਜਿਹੜੀ ਆ ਇਸ ਫੈਸਲੇ ਦੇ ਨਾਲ ਲਾ ਦਿੱਤੀ ਆ। ਉਹ ਕਹਿੰਦੇ ਵੀ ਈਵਨ ਦੋ ਜਿਹੜੀਆਂ ਉਹ ਰੀਟੇਲਰਾਂ ਦਾ ਆਫਿਸ ਜਿਹੜਾ ਤੁਹਾਡੀ ਸਟੇਟ 'ਚ ਨਾਮ ਹੀ ਹੋਵੇ ਭਾਵੇਂ, ਕਿਉਂਕਿ ਆਪਾਂ ਬਹੁਤ ਵਾਰੀ ਦੇਖਿਆ ਵੀ ਤੁਸੀਂ ਕੋਈ ਕਿਸੇ ਹੋਰ ਸਟੇਟ ਦੇ ਵਿੱਚੋਂ ਮੰਗਵਾਉਂਦੇ ਹੋ ਕੋਈ ਜਗ੍ਹਾ ਤੋਂ, ਤਾਂ ਉਹ ਕਹਿੰਦੇ ਆ ਵੀ ਫਿਰ ਤੁਹਾਨੂੰ ਜਿਹੜਾ ਸੇਲ ਟੈਕਸ ਜਿਹੜਾ ਉਹ ਨਹੀਂ ਦੇਣਾ ਪੈਂਦਾ। ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਜਿਹੜਾ ਆਲੇ ਦੁਆਲੇ ਵਾਲੀਆਂ ਜਿਹੜੀਆਂ ਸ਼ਾਪਸ ਆ ਉਹਨਾਂ ਦੇ ਵਿੱਚ ਜਿਹੜੀ ਚਹਿਲ ਕਦਮੀ ਆ ਉਹ ਵੱਧ ਸਕਦੀ ਆ। ਜੇ ਅਗਲਿਆਂ ਨੇ ਕਹਿਣਾ ਵੀ ਜੇ ਆਨਲਾਈਨ ਉੱਤੇ ਟੈਕਸ ਦੇ ਕੇ ਫਿਰ ਉਹਨੇ ਦਾ ਹੀ ਮਿਲਣਾ, ਤੇ ਚੱਲ ਆਪਾਂ ਜਾ ਕੇ ਨਾਲੇ ਘੁੰਮ ਆਉਂਦੇ ਆ ਤੇ ਨਾਲੇ ਜਿਹੜਾ ਸਮਾਨ ਜਿਹੜਾ ਉਦਾਂ ਖਰੀਦ ਸਕਦੇ ਆ। ਹੋ ਸਕਦਾ ਵੀ ਜਿਹੜੇ ਛੋਟੇ ਲੈਵਲ ਦੇ ਜਿਹੜੇ ਸਟੋਰ ਆ ਜਾਂ ਲੋਕਲ ਬਿਜ਼ਨੈਸਸ ਆ ਉਹਨਾਂ ਨੂੰ ਇਸ ਦਾ ਅਸਰ ਪਵੇ। ਵੀ ਲੋਕਾਂ ਨੇ ਕਹਿਣਾ ਵੀ ਹੁਣ ਜੇ ਟੈਕਸ ਤਾਂ ਬਹੁਤ ਸਾਰੇ ਲੋਕ ਇਸ ਕਰਕੇ ਆਨਲਾਈਨ ਲੈਂਦੇ ਸੀ, ਕਿਉਂਕਿ ਆਨਲਾਈਨ ਜਿਹੜੇ ਇਹ ਬਿਜ਼ਨਸ ਸੀ ਉਹਨਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਹੀ ਆਪਣੇ ਆਫਿਸ ਸੈੱਟ ਕੀਤੇ ਜਿੱਥੇ ਟੈਕਸ ਹੈ ਨਹੀਂ ਜਾਂ ਬਹੁਤ ਘੱਟ ਆ। ਸੋ ਕਹਿੰਦੇ ਭਈ ਸਾਊਥ ਡਕੋਟਾ ਨੇ ਜਿਹੜੇ ਇਦਾਂ ਦੇ ਬਿਜ਼ਨਸ ਆ, ਕਹਿੰਦੇ 1 ਲੱਖ ਤੋਂ ਵੱਧ ਜਿਹੜਾ ਸੇਲਸ ਟੈਕਸ ਉਹਨਾਂ ਦੇ ਉੱਤੇ ਅਪਲਾਈ ਕੀਤਾ ਹੈਗਾ। ਸੋ ਕਈ ਸਟੇਟਾਂ ਨੂੰ ਵੀ ਇਹਦਾ ਜਿਹੜਾ ਫਾਇਦਾ ਹੋਣਾ ਹੈਗਾ ਆ। ਐਮਾਜ਼ੋਨ, ਵੇਫੇਅਰ, ਐਟਸੀ, ਈਵੇ, ਇਹਨਾਂ ਦੇ ਸ਼ੇਅਰ ਆਲਰੇਡੀ ਥੱਲੇ ਚੱਲ ਗਏ ਹੈਗੇ। ਇਹ ਸਾਰੀਆਂ ਕੰਪਨੀਆਂ ਜਿਹੜੀਆਂ ਆ ਇਹ ਲੂਪ ਹੋਲ ਨੂੰ ਯੂਜ਼ ਕਰਦੀਆਂ ਸੀ। ਬਿਲਕੁਲ। ਸਾਊਥ ਡਕੋਟਾ ਨੇ ਇਹ ਜਿਹੜਾ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਸੀਗੇ, ਜਿੱਥੇ ਜਿਹੜੇ ਸਾਊਥ ਡਕੋਟਾ ਦੇ ਅਟਾਰਨੀ ਜਨਰਲ ਮਾਰਟੀ ਜੈਕਲੀ ਆ, ਉਹਨਾਂ ਨੇ ਆਖਿਆ ਸੀਗਾ ਵੀ ਜਿਹੜੀ ਸਾਡਾ ਸਟੇਟ ਆ, ਸੂਬਾ ਆ, ਮਿਲੀਅਨਸ ਆਫ ਡਾਲਰ ਜਿਹੜਾ ਆ ਇਹ ਸੇਲ ਟੈਕਸ ਦੇ ਲੂਜ਼ ਕਰ ਰਿਹਾ, ਜਿਹੜੇ ਕਿ ਐਜੂਕੇਸ਼ਨ, ਹੈਲਥ ਕੇਅਰ, ਇਨਫਰਾਸਟਰਕਚਰ ਉਹਦੇ ਲਈ ਜਿਹੜੇ ਆ ਉਹ ਵਰਤੇ ਜਾ ਸਕਦੇ ਸੀਗੇ। ਸੋ ਜਿੱਦਾਂ ਰਾਸ਼ਟਰਪਤੀ ਟਰੰਪ ਵੀ ਬੜੀ ਇਹਦੀ ਐਮਾਜ਼ੋਨ ਦੇ ਦਿਵਾਲੇ ਹੋਏ ਰਹਿੰਦੇ ਆ, ਕਿਉਂਕਿ ਜੈਫ ਬੈਜ਼ੋਸ ਦੇ ਨਾਲ ਉਹਨਾਂ ਦਾ ਕਹਿ ਸਕਦੇ ਆ ਵੀ ਥੋੜ੍ਹਾ ਜਿਹਾ
ਟਕਰਾਅ ਤਾਂ ਚੱਲਦਾ ਹੀ ਰਹਿੰਦਾ ਆ ਵੀ ਲਿਟਲ ਦੀਆਂ ਨੋ ਟੈਕਸ ਜਿਹੜਾ ਪੇ ਕਰਦੇ ਨੇ ਐਮਾਜ਼ੋਨ ਵਾਲੇ ਜਿਹੜੇ ਸਟੇਟ ਦੀਆਂ ਲੋਕਲ ਗਵਰਨਮੈਂਟਸ ਨੂੰ। ਤੇ ਅੱਜ ਸੁਪਰੀਮ ਕੋਰਟ ਨੇ ਇਹ ਫੈਸਲਾ ਦੇ ਕੇ ਕਾਫੀ ਜਿਹੜਾ ਇਹਨਾਂ ਨੂੰ ਝਟਕਾ, ਇੱਕ ਹਿਸਾਬ ਨਾਲ ਬਹੁਤ ਵੱਡਾ ਝਟਕਾ ਜਿਹੜਾ ਆ ਉਹ ਦਿੱਤਾ ਆ। ਇਹਦੇ ਨਾਲ ਇਹ ਹੋਊਗਾ ਜਾਂ ਤਾਂ ਇਹਨਾਂ ਨੂੰ ਬਾਕੀ ਚੀਜ਼ਾਂ ਦੇ ਹੋਰ ਪ੍ਰਾਈਸ ਜਿਹੜੇ ਡਾਊਨ ਕਰਨੇ ਪੈਣਗੇ ਤੇ ਜਾਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਇਹ ਕਿਉਂਕਿ ਲੋਕੀ ਆਨਲਾਈਨ ਜਿੱਦਾਂ ਤੁਸੀਂ ਦੱਸਿਆ ਵੀ ਮੰਗਾਉਂਦੇ ਹੀ ਤਾਂ ਸੀਗੇ ਵੀ ਸੇਲ ਟੈਕਸ ਨਹੀਂ ਸੀ ਦੇਣਾ ਪੈਂਦਾ। ਜੇ ਉਹ ਬਰਾਬਰ ਦੀ ਕੀਮਤ ਤੁਹਾਨੂੰ ਸਟੋਰ ਦੇ ਵਿੱਚ ਮਿਲ ਰਹੀ ਆ ਤੇ ਆਨਲਾਈਨ ਮਿਲ ਰਹੀ ਆ ਤੇ ਇਹ ਇੱਕ ਚੀਜ਼ ਇਹ ਆ ਵੀ ਜਿਹੜੇ ਰੀਟੇਲਰਸ ਦੇ ਦੂਜੇ ਆ ਉਹਨਾਂ ਦੇ ਲਈ ਇੱਕ ਸੁੱਖ ਦਾ ਸਾਹ ਜਿਹੜਾ ਉਹ ਜ਼ਰੂਰ ਹੈਗਾ ਆ ਜੀ। ਸੋ ਕਹਿੰਦੇ ਵੀ ਜਨਰਲ ਅਕਾਊਂਟੇਬਿਲਟੀ ਆਫਿਸ ਵੱਲੋਂ ਜਿਹੜੀ ਇੱਕ ਡਾਟਾ ਇਸ਼ੂ ਹੋਇਆ, ਉਹ ਕਹਿੰਦੇ ਵੀ ਜੇ ਆਨਲਾਈਨ ਟੈਕਸ ਕਲੈਕਟ ਕਰਦੇ ਹੋਈਏ ਤਾਂ ਪਿਛਲੇ ਸਾਲ $13.4 ਬਿਲੀਅਨ ਦਾ ਜਿਹੜਾ ਸੇਲਸ ਟੈਕਸ ਆ ਉਹ ਕਲੈਕਟ ਹੋਣਾ ਸੀ। ਸੋ ਦੇਖ ਲਓ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਜਿਹੜੀ ਸੇਲਸ ਹੋ ਰਹੀ ਹੈਗੀ ਆ। ਉਹ ਤਾਂ ਦੇਖੋ ਫਾਇਦਾ ਤੇ ਕੰਜ਼ਿਊਮਰ ਨੂੰ ਹੀ ਆ ਵੀ ਉਹਨੂੰ ਟੈਕਸ ਜਿਹੜਾ ਆ ਉਹ ਨਹੀਂ ਦੇਣਾ ਪੈ ਰਿਹਾ, ਪਰ ਗੱਲ ਇਹ ਆ ਵੀ ਹੋਰ ਕਈ ਚੀਜ਼ਾਂ ਦੇ ਵਿੱਚ ਜਿਹੜਾ ਟੈਕਸ ਵਰਤਿਆ ਜਾ ਸਕਦਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਕਹਿਣਾ ਸੀ ਤੇ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਹੁਣ ਮੰਨ ਲਿਆ ਆ। ਪਰ ਦੂਸਰੇ ਪਾਸੇ ਕਹਿੰਦੇ ਵੀ ਐਮਾਜ਼ੋਨ ਤੇ ਵਾਲਮਾਰਟ ਕਹਿੰਦੇ ਆਲਮੋਸਟ ਸੇਲਸ ਟੈਕਸ ਕਲੈਕਟ ਕਰਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਹਰ ਸਟੇਟ ਦੇ ਵਿੱਚ ਹੈਗੀ ਆ। ਪਰ ਕਈ ਜਿਹੜੀਆਂ ਕੰਪਨੀਆਂ ਖਾਸ ਕਰਕੇ ਹੋਮ ਫਰਨਿਸ਼ਿੰਗ ਵੈਬਸਾਈਟਸ ਜਿਹੜੇ ਹੈਗੇ ਆ, ਤੁਸੀਂ ਘਰ ਦਾ ਸਮਾਨ ਖਰੀਦਦੇ ਆ ਉਹ ਵੈਬਸਾਈਟ ਹੀ ਆ ਉਹਨਾਂ ਦਾ, ਤੇ overstock.com ਵੇਫੇਅਰ ਜਿਹੜੀਆਂ ਇਹ ਕੰਪਨੀਆਂ ਆ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਟੈਕਸ ਆ ਉਹ ਕਲੈਕਟ ਨਹੀਂ ਕਰਦੀਆਂ ਸੀ ਜੀ। 1967 ਦੇ ਵਿੱਚ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਜਿਹੜੀਆਂ ਸਟੇਟਸ ਆ ਉਹ ਫੋਰਸ ਨਹੀਂ ਕਰ ਸਕਦੀਆਂ ਜਿਹੜੀ ਮੇਲ ਆਰਡਰ ਕੈਟਾਲੌਗ ਕੰਪਨੀਜ਼ ਆ ਉਹਨਾਂ ਨੂੰ ਸੇਲ ਟੈਕਸ ਕਲੈਕਟ ਕਰਨ ਦੇ ਲਈ। ਪਰ ਅੱਜ 2018 ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਇਹ ਕਹਿ ਦਿੱਤਾ ਆ, ਇਹ ਸਾਰੇ ਜਿਹੜੇ ਵਿਵਾਦ ਦੇ ਉੱਤੇ ਜਾਂ ਗੱਲਬਾਤ ਦੇ ਉੱਤੇ ਜਿਹੜੀ ਆ ਉਹਨਾਂ ਨੇ ਹੁਣ ਪੱਕਾ ਫੁੱਲ ਸਟਾਪ ਜਿਹੜਾ ਉਹ ਲਾ ਦਿੱਤਾ ਆ ਵੀ ਹੁਣ ਜਿਹੜੇ ਆ ਸਟੇਟਸ ਆ ਉਹ ਸੇਲ ਟੈਕਸ ਜਿਹੜਾ ਇੱਦਾਂ ਕਲੈਕਟ ਕਰ ਸਕਦੀਆਂ ਚਾਹੇ ਉਹ ਕੰਪਨੀ ਉਹਨਾਂ ਦੀ ਸਟੇਟ ਦੇ ਵਿੱਚ ਨਹੀਂ ਵੀ ਹੈਗੀ। ਸੋ ਇੰਟਰਨੈਟ ਸੇਲ ਟੈਕਸ ਆਈ ਥਿੰਕ ਇੱਕ ਨਵੀਂ ਆਈਟਮ ਜਿਹੜੀ ਆ ਜਿਨ੍ਹਾਂ ਨੇ ਵੀ ਆਨਲਾਈਨ ਸ਼ਾਪਿੰਗ ਕਰਨੀ ਆ ਉਸ ਦੇ ਵਿੱਚ ਐਡ ਜਿਹੜੀ ਆ ਉਹ ਹੋਵੇਗੀ। ਸੋ ਦੇਖਦੇ ਆ ਜਿਹੜਾ ਇਸ ਦੇ ਵਿੱਚ ਕਿੱਦਾਂ ਦਾ ਇੰਪੈਕਟ ਓਵਰਆਲ ਕੰਜ਼ਿਊਮਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਊਗਾ ਜੀ। ਅਗਲੀ ਖਬਰ ਜਿਹੜੀ ਆ ਇੱਕ ਕੋਕੋ ਨਾਮ ਦਾ ਜਿਹੜਾ ਗੁਰੀਲਾ ਸੀ, ਕਹਿੰਦੇ ਵੀ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਹ ਕਹਿੰਦੇ ਗੁਰੀਲਾ ਫਾਊਂਡੇਸ਼ਨ ਜਿਹੜੀ ਆ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਤੇ ਇਹ ਕਹਿੰਦੇ ਜਿਹੜੇ ਕੋਕੋ ਨਾਮ ਦਾ ਗੁਰੀਲਾ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ ਯੂਜ਼ 'ਚ ਬੋਰਨ ਹੋਇਆ ਸੀ ਤੇ ਜਿਹੜੇ ਲੋਕਾਂ ਦੇ ਨਾਲ ਇਹਨੂੰ ਲੈਂਗੁਏਜ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆਉਂਦੀ ਸੀ। ਐਨੀਮਲ ਹਿਊਮਨ ਕਮਿਊਨੀਕੇਸ਼ਨ ਦਾ ਇੱਕ ਤਰ੍ਹਾਂ ਨਾਲ ਇਹ ਜਾਨਵਰ ਜਿਹੜਾ ਆ ਅੰਬੈਸਡਰ ਬਣਿਆ ਹੋਇਆ ਸੀ ਜੀ। ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆਪਾਂ ਅਕਸਰ ਆਪਣੇ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਦੱਸਦੇ ਰਹਿੰਦੇ ਹਾਂ ਵੀ ਜਿਹੜੀਆਂ ਇੱਥੇ ਦੀਆਂ ਹੋ ਰਹੀਆਂ ਗਤੀਵਿਧੀਆਂ ਆ, ਕੋਈ ਪਰੇਡ ਹੋ ਰਹੀ ਆ, ਕੋਈ ਕੁਛ ਹੋ ਰਿਹਾ ਆ, ਉਸ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਹਿੱਸਾ ਲਿਆ ਕਰੋ। ਸੋ ਰੋਜ਼ਵਿਲ ਵਾਲੇ ਜਿਹੜੇ ਆਪਣੇ ਸਿੱਖ ਭਾਈਚਾਰਾ ਆ, ਪੰਜਾਬੀ ਭਾਈਚਾਰਾ ਆ, ਉਹਨਾਂ ਨੇ ਪਹਿਲ ਕਦਮੀ ਹੁਣ ਉੱਥੇ ਕੀਤੀ ਆ। ਆਉਂਦੇ ਜਿਹੜੇ ਸ਼ਨੀਚਰਵਾਰ ਨੂੰ ਪਰਸੋਂ ਨੂੰ ਉੱਥੇ ਰੈੱਡ ਵਾਈਟ ਐਂਡ ਬਲੂ ਪਰੇਡ ਹੋਣ ਜਾ ਰਹੀ ਆ। ਉੱਥੇ ਕਹਿੰਦੇ ਆ ਪਾਣੀ ਜਿਹੜਾ ਆ ਉਹ ਵੰਡਿਆ ਜਾਊਗਾ ਤੇ ਰੋਜ਼ਵਿਲ ਗੁਰੂ ਘਰ ਵੱਲੋਂ ਉਹਨਾਂ ਦੇ ਜਿਹੜੇ ਸਾਰੇ ਕਹਿ ਲਓ ਵੀ ਸੇਵਾਦਾਰ ਉਹ ਮਿਲ ਜੁਲ ਕੇ ਉੱਥੇ ਕਹਿੰਦੇ ਉਹ ਜਾ ਰਹੇ ਨੇ। ਸੋ ਸਿਟਰਸ ਹਾਈਟ ਦੇ ਵਿੱਚ ਜਿਹੜਾ ਇਹ ਰੈੱਡ ਵਾਈਟ ਐਂਡ ਬਲੂ ਪਰੇਡ ਜਿਹੜੀ ਉਹ ਹੋਣੀ ਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜਿਹੜੇ ਸਨਰਾਈਜ਼ ਬੁਲੇਵਾਰਡ ਤੋਂ ਜਿਹੜੀ ਉਹ ਹੋਣੀ ਆ ਮੈਡੀਸਨ ਤੇ ਗ੍ਰੀਨਬੈਕ ਦੇ ਦਰਮਿਆਨ ਜਿਹੜੀ ਹੋਣੀ ਆ। ਸੋ ਦੱਸ ਰਹੇ ਸੀਗੇ ਕੱਲ ਜੋਹਲ ਹੋਣਾ ਦੀ ਉੱਥੋਂ ਕਾਲ ਆਈ ਸੀ, ਦੱਸਦੇ ਸੀ ਵੀ ਸਾਰਿਆਂ ਨੂੰ ਜ਼ਰੂਰ ਜਿਹੜਾ ਦੱਸ ਦਿਓ ਵੀ ਉੱਥੋਂ ਜਿਹੜੇ ਆ ਪਾਣੀ ਵਾਲੇ ਜਿਹੜਾ ਆ ਉਹ ਵਿਸ਼ੇਸ਼ ਸੇਵਾ ਦੇ ਲਈ ਪਾਣੀ ਦੀ ਛਬੀਲ ਇੱਕ ਹਿਸਾਬ ਦੇ ਨਾਲ ਜਿਹੜੀ ਉੱਥੇ ਲਾਈ ਜਾਊਗੀ, ਪਾਣੀ ਦੀਆਂ ਬੋਤਲਾਂ ਜਿਹੜੀਆਂ ਵੰਡੀਆਂ ਜਾਣਗੀਆਂ ਇਸ ਪਰੇਡ ਦੇ ਉੱਤੇ। ਸੋ ਜਿਹੜੇ ਵੀ ਉੱਥੇ ਇਰਦ ਗਿਰਦ ਨਜ਼ਦੀਕੀ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜ਼ਰੂਰ ਇਸ ਦੇ ਵਿੱਚ ਜਿਹੜੇ ਭਾਈਵਾਲ ਬਣੋ, ਯੋਗਦਾਨ ਜਿਹੜਾ ਆਪਣਾ ਪਾਓ ਤੇ ਉੱਥੇ ਹਾਜ਼ਰੀ ਜਿਹੜੀ ਆ ਤੁਸੀਂ ਲਵਾਓ। ਦੇਖੋ ਜਿਹੜੀ 4th of July ਨੂੰ ਜਿਹੜੇ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਪਰੇਡਸ ਜਿਹੜੀਆਂ ਆ ਰੈੱਡ ਵਾਈਟ ਐਂਡ ਬਲੂ ਜਿਹੜੀਆਂ ਪੈਟਰੀਆਟਿਕ ਪਰੇਡਸ ਜਿਹੜੀਆਂ ਹੁੰਦੀਆਂ ਨੇ ਤੇ ਸਿਟਰਸ ਸਾਈਡ ਦੀ ਕਹਿੰਦੇ ਕਾਫੀ ਮਸ਼ਹੂਰ ਜਿਹੜੀ ਇਹ ਪਰੇਡ ਹੈਗੀ ਆ। ਸੋ ਆਉਂਦੇ ਸ਼ਨੀਚਰਵਾਰ ਨੂੰ ਤੁਸੀਂ ਜ਼ਰੂਰ ਉੱਥੇ ਜਿਹੜਾ ਜੀ ਪਹੁੰਚਣਾ ਆ
ਜਿੰਨਾ ਕੋਲ ਆਪਣੀ ਹੈਗੀ ਆ ਰਾਈਡ ਉਹ ਖੁਦ ਜਿਹੜੇ ਡਾਇਰੈਕਟ ਉੱਥੇ ਪਹੁੰਚ ਸਕਦੇ ਆ, ਤੇ ਜਾਂ ਫਿਰ ਤੁਸੀਂ ਗੁਰੂ ਘਰ ਰੋਜ਼ਵਿਲ ਦੇ ਵਿੱਚ ਵੀ ਉੱਥੇ ਪਹੁੰਚ ਜਿਓ। ਉਸ ਤੋਂ ਪਹਿਲਾਂ 9 ਵਜੇ ਤੋਂ ਤੱਕ ਤੇ ਉੱਥੇ ਪਹੁੰਚਣਾ ਆ, ਉਸ ਤੋਂ ਪਹਿਲਾਂ ਉੱਥੇ ਪਹੁੰਚੋ ਤੇ ਉੱਥੋਂ ਵੀ ਜਿਹੜੀਆਂ ਗੱਡੀਆਂ ਕਹਿੰਦੇ ਆ ਉਹ ਜਾਣਗੀਆਂ। ਜਿਹੜੇ ਤਾਂ ਨਜ਼ਦੀਕ ਰਹਿੰਦੇ ਇੱਕ ਵਾਰੀ ਉੱਥੇ ਉਹਨਾਂ ਨੂੰ ਸੰਪਰਕ ਜਿਹੜਾ ਕਰ ਸਕਦੇ ਹੋ ਤੁਸੀਂ, ਤੇ ਜਾਂ ਫਿਰ ਜਿਹੜੇ ਜਾਂਦੇ ਹੀ ਨੇ ਉੱਥੇ ਗੁਰੂ ਘਰ ਰੋਜ਼ਾਨਾ ਸ਼ਾਮ ਨੂੰ ਜਾਂ ਸਵੇਰ ਨੂੰ ਜਦੋਂ ਵੀ ਤੁਹਾਨੂੰ ਸਮਾਂ ਲੱਗਦਾ ਤੇ ਉੱਥੇ ਜਾ ਕੇ ਜਿਹੜੇ ਆ ਪਤਾ ਤੁਸੀਂ ਕਰ ਲਓ, ਆਪਣਾ ਨਾਮ ਵਗੈਰਾ ਜਿਹੜਾ ਤੁਸੀਂ ਜਿਹੜਾ ਉੱਥੇ ਲਿਖਵਾ ਸਕਦੇ ਹੋ। ਸੋ ਜ਼ਰੂਰ ਆਉਂਦੇ ਸ਼ਨੀਚਰਵਾਰ ਨੂੰ ਜਿਹੜੀ ਸਿਟਰਸ ਸਾਈਡ ਦੇ ਵਿੱਚ ਇਹ ਪਰੇਡ ਹੋਣ ਜਾ ਰਹੀ ਆ, ਉਸ ਦੇ ਵਿੱਚ ਤੁਸੀਂ ਹਿੱਸਾ ਲਓ। ਜੀ ਬਿਲਕੁਲ। ਹੁਣ ਸਮਾਂ ਹੋ ਗਿਆ ਸਾਡਾ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਪੰਜਾਬੀ ਰੇਡੀਓ USA ਦਾ ਟੈਲੀਫੋਨ ਨੰਬਰ 408 272 5200। ਤੇ ਸਰੋਤਿਓ, ਵੱਧ ਤੋਂ ਵੱਧ ਜਿਹੜੇ ਮੁਲਕ 'ਚ ਰਹਿੰਦੇ ਆ, ਇੱਥੇ ਕੀ ਕੁਝ ਵਾਪਰਿਆ ਉਹਦੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ, ਤਾਂ ਕਿ ਜਿਹੜੇ ਹੋਰ ਆਪਣੇ ਕਮਿਊਨਿਟੀ ਦੇ ਪੰਜਾਬੀ ਕਮਿਊਨਿਟੀ ਦੇ ਜਿਹੜੇ ਮੈਂਬਰ ਹੈਗੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੀ ਕੁਝ ਇੱਥੇ ਵਾਪਰ ਰਿਹਾ ਹੈਗਾ। ਜੀ, ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ, ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾੜੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਿੱਖ ਸਪੋਰਟਸ ਐਸੋਸੀਏਸ਼ਨ ਆਫ USA ਪੇਸ਼ ਕਰਦੇ ਹਨ 12ਵੀਆਂ ਸਾਲਾਨਾ ਖੇਡਾਂ। ਮਿਤੀ 21 ਅਤੇ 22 ਜੁਲਾਈ ਨੂੰ ਦਿਨ ਸ਼ਨੀਵਾਰ ਅਤੇ ਐਤਵਾਰ ਜੇਮਸ ਲੋਗਨ ਹਾਈ ਸਕੂਲ ਯੂਨੀਅਨ ਸਿਟੀ 1800 H ਸਟਰੀਟ ਯੂਨੀਅਨ ਸਿਟੀ ਵਿਖੇ ਹੋਣ ਜਾ ਰਹੀਆਂ ਹਨ, ਜਿਹਦੇ ਵਿੱਚ ਸੌਕਰ, ਟਰੈਕ ਐਂਡ ਫੀਲਡ ਹਾਕੀ, ਬਾਸਕਟਬਾਲ, ਵਾਲੀਬਾਲ, ਫਲੈਗ ਐਂਡ ਫੁੱਟਬਾਲ ਵਰਗੀਆਂ ਖੇਡਾਂ ਦਾ ਆਨੰਦ ਲੈ ਸਕਦੇ ਹੋ। ਪਾਰਕਿੰਗ ਅਤੇ ਐਂਟਰੈਂਸ ਬਿਲਕੁਲ ਫ੍ਰੀ ਹੋਵੇਗੀ। ਕੈਲੀਫੋਰਨੀਆ ਦਾ ਇੱਕੋ ਇੱਕ ਖੇਡ ਮੇਲਾ ਹੈ ਜਿੱਥੇ 1500 ਤੋਂ ਵੀ ਵੱਧ ਖਿਡਾਰੀ ਭਾਗ ਲੈਂਦੇ ਹਨ। ਤੁਸੀਂ ਵੀ ਆਪਣੀ ਟੀਮ ਰਜਿਸਟਰ ਕਰਵਾ ਸਕਦੇ ਹੋ www.sicksports.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 1866499032 866 499 0032। ਤੁਹਾਨੂੰ ਸਾਰਿਆਂ ਨੂੰ ਇਹ ਖੇਡਾਂ ਦੇਖਣ ਦੇ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਇੱਕ ਵਾਰੀ ਫੇਰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ ਤੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਰੋਤਿਓ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਹੜਾ ਆਪਾਂ ਇਮੀਗ੍ਰੇਸ਼ਨ ਦਾ ਮੁੱਦਾ, ਇਹ ਇਕੱਲਾ USA ਦੇ ਵਿੱਚ ਨਹੀਂ, ਰਾਜਕਰਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਮੁਲਕ ਆ ਉਹ ਇਮੀਗ੍ਰੈਂਟ ਦੇ ਉਲਟ ਸਟੈਂਡ ਲੈ ਰਹੇ ਹੈਗੇ ਆ, ਕਿਉਂਕਿ ਕਈ ਮੁਲਕਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਕਰਕੇ ਉਹ ਜਿਹੜੇ ਮੁਲਕ ਆ ਉਹ ਮੈਸਅਪ ਵੀ ਹੋਏ ਹੈਗੇ ਆ, ਖਾਸ ਕਰਕੇ ਯੂਰਪੀਅਨ ਯੂਨੀਅਨ ਕੰਟਰੀ ਦੇ ਵਿੱਚ। ਤੇ ਹੰਗਰੀ ਤੋਂ ਜਿਹੜੀ ਖਬਰ ਆ ਰਹੀ ਆ, ਜਿਹੜਾ ਹੰਗਰੀ ਦੀ ਪਾਰਲੀਮੈਂਟ ਨੇ ਕਹਿੰਦੇ ਵੀ ਇੱਕ ਲਾ ਪਾਸ ਕਰ ਦਿੱਤਾ ਜਿਹਦਾ ਨਾਮ ਉਹਨਾਂ ਨੇ ਸਟਾਪ ਸੋਰਸ ਰੱਖਿਆ ਆ, ਵੀ ਜੇ ਕੋਈ ਵੀ ਬੰਦਾ ਜਿਹੜਾ ਉਹਨਾਂ ਦੇ ਮੁਲਕ ਦੇ ਵਿੱਚ ਇਲੀਗਲੀ ਆਉਂਦਾ, ਉਹਦੀ ਹੈਲਪ ਕਰਦਾ ਆ ਜਾਂ ਕੋਈ ਆਰਗੇਨਾਈਜੇਸ਼ਨ ਜਿਹੜੀ ਹੈਲਪ ਕਰਦੀ ਆ, ਤੇ ਉਹਨਾਂ ਨੂੰ ਕਹਿੰਦੇ 1 ਸਾਲ ਦੀ ਸਜ਼ਾ ਹੋ ਸਕਦੀ ਆ। ਤੇ ਉਹਨਾਂ ਨੇ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਆ ਵੀ ਜਿਹੜੀ ਵੀ ਕੋਈ ਏਲੀਅਨ ਪਾਪੂਲੇਸ਼ਨ ਆ ਉਹ ਹੰਗਰੀ ਦੇ ਵਿੱਚ ਪਰਮਾਨੈਂਟਲੀ ਸੈਟਲ ਨਹੀਂ ਹੋ ਸਕਦੀ। ਬਿਲਕੁਲ। ਸੋ ਇਹ ਸਟਾਪ ਸੋਰਸ ਜਿਹੜੇ ਆ ਕਈ ਬਿੱਲ ਜਿਹੜੇ ਉੱਥੇ ਪਾਸ ਹੋਏ ਆ, ਜਿਸ ਦੇ ਵਿੱਚ ਇੱਕ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਜਿਹੜਾ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ ਉੱਥੇ ਅਸਾਈਲਮ ਜਿਹੜਾ ਉੱਥੇ ਸੀਕ ਕਰ ਰਿਹਾ ਆ ਉਸ ਦੀ ਮਦਦ ਕਰਦਾ ਆ, ਉਸ ਨੂੰ ਜਿਹੜੀ ਸਜ਼ਾ ਹੋਊਗੀ। ਤੇ ਜਿੱਦਾਂ ਕੰਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਉਹਨਾਂ ਨੇ ਚੇਂਜ ਕਰ ਦਿੱਤਾ ਆ ਵੀ ਅਮੈਂਡਮੈਂਟ ਪੱਕੀ ਹੋਈ ਕਰ ਦਿੱਤੀ ਆ ਵੀ ਏਲੀਅਨ ਪਾਪੂਲੇਸ਼ਨ ਆ ਕਿਸੇ ਵੀ ਤਰੀਕੇ ਦੇ ਨਾਲ ਹੰਗਰੀ ਦੇ ਵਿੱਚ ਸੈਟਲ ਜਿਹੜੀ ਉਹ ਨਹੀਂ ਹੋ ਸਕਦੀ। ਇਹ ਯੂਰਪੀਅਨ ਸੰਘ ਦੇ ਪੂਰੀ ਜਿਹੜੀ ਆ ਬਰਖਲਾਫੀ ਆ, ਉਹਨਾਂ ਦੀ ਪੂਰੀ ਬਗਾਵਤ ਆ, ਕਿਉਂਕਿ ਯੂਰਪੀਅਨ ਸੰਘ ਨੇ ਹੰਗਰੀ ਦੇ ਵਿੱਚ ਉਹਨਾਂ ਦਾ ਪਲਾਨ ਸੀਗਾ ਵੀ ਤਕਰੀਬਨ 1.5 ਲੱਖ ਸੀਰੀਅਨ, ਇਰਾਕੀ ਤੇ ਇਰੀਟਰੀਅਨ ਜਿਹੜੇ ਅਸਾਈਲਮ ਸੀਕਰ ਹੈਗੇ ਆ ਉਹਨਾਂ ਨੂੰ ਉੱਥੇ ਜਿਹੜਾ ਆ ਉਹ ਘੱਲਿਆ ਜਾਊਗਾ। ਸੋ ਬਿਲਕੁਲ, ਹੁਣ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਆ ਵੀ ਇਹ ਬਹੁਤ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ USA ਦੇ ਵਿੱਚ ਲਟਕਿਆ ਹੋਇਆ ਆ ਵੀ ਇਹਦੇ ਲਈ ਡੈਮੋਕ੍ਰੈਟਿਕ ਪਾਰਟੀ ਜ਼ਿੰਮੇਵਾਰ ਆ, ਰਿਪਬਲਿਕਨ ਆ, ਪ੍ਰੈਜ਼ੀਡੈਂਟ ਆ ਜਾਂ ਸਾਡੀ ਸੈਨੇਟ ਤੇ ਕਾਂਗਰਸ ਆ। ਜੀ 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 ਬਿਲਕੁਲ। ਸੋ ਤੁਸੀਂ ਤੁਹਾਡੇ ਕੀ ਵਿਚਾਰ ਹੈਗੇ ਜੀ? ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਆਪਣੇ ਨਾਲ ਜੁੜੇ ਹੋਏ ਨੇ ਕਰਨੈਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਇਹਦੇ ਬਾਰੇ ਇਹ ਵਿਚਾਰ ਹੈ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈ ਨਾ ਜੀ ਜੀ, ਉਹ ਤੇ ਜ਼ਰੂਰ ਸਖਤੀ ਹੋਣੀ ਚਾਹੀਦੀ ਹੈ। ਜਿਹੜੇ ਅਨਡਾਕੂਮੈਂਟਡ ਹੁੰਦੇ ਨੇ ਜੀ, ਹਾਂਜੀ, ਜਿਹੜੇ ਮਤਲਬ ਮੈਕਸੀਕਨ ਬਾਰਡਰ ਤੋਂ ਖਾਸ ਕਰਕੇ ਕ੍ਰਾਸ ਕਰਦੇ ਆ ਜੀ, ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜਿਹੜੇ ਬੰਦੇ ਮੈਕਸੀਕੋ ਤੋਂ ਪਾਰ ਕਰਨਗੇ ਉਹਨਾਂ ਵਾਪਸ ਮੈਕਸੀਕੋ ਨੂੰ ਲੈਣ ਦਾ ਹੱਕ ਹੋਵੇ, ਇਸ ਤਰ੍ਹਾਂ ਸੋਚਣਾ ਚਾਹੀਦਾ ਜੀ। ਦੂਸਰੀ ਜਿਹੜੀ ਹੈ ਫੈਮਿਲੀ ਇਮੀਗ੍ਰੇਸ਼ਨ ਜਾਂ ਚੇਨ ਇਮੀਗ੍ਰੇਸ਼ਨ ਆਪਣੀ ਹੈ, ਇਹਨੂੰ ਹੋਰ ਵਧਾਵਾ ਦੇਣਾ ਚਾਹੀਦਾ ਤਾਂ ਕਿ ਲੋਕ ਇਲੀਗਲ ਨਾ ਆਉਣ, ਪੱਕੇ ਤੌਰ ਤੇ ਆਉਣ ਤੇ ਸਹੀ ਤਰੀਕੇ ਨਾਲ ਆਉਣ। ਇਹ ਸਮਾਂ ਮੈਂ ਤਾਂ ਇਹ ਕਹਿੰਦਾ ਲੋਕ 15 ਸਾਲ ਤੋਂ ਵੇਟ ਕਰ ਰਹੇ ਆ, ਇਹ 15 ਸਾਲ ਤੋਂ ਵੇਟ ਕਰਨ ਦੀ ਬਜਾਏ ਇਹਨੂੰ ਸਭ ਵਧਾਉਣਾ ਚਾਹੀਦਾ ਹੈ। ਇਹਨੂੰ ਮਤਲਬ ਹੋਰ
ਕੀਤਾ ਜਾਵੇ। ਹਾਂਜੀ ਬਿਲਕੁਲ, ਧੰਨਵਾਦ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਜਿਹੜੇ ਲੀਗਲੀ ਇੱਥੇ ਗ੍ਰੀਨ ਕਾਰਡ ਲੈਣਾ ਚਾਹੁੰਦੇ ਆ। ਹੁਣ ਜੇ H1 ਵਾਲਿਆਂ ਦੀ ਗੱਲ ਕਰੀਏ, ਕਹਿੰਦੇ ਵੀ ਮੈਂ ਉਹ ਦੇਖ ਰਿਹਾ ਸੀ 3,65,000 ਦੇ ਕਰੀਬ ਜਿਹੜੇ ਆ ਉਹਨਾਂ ਦੀਆਂ ਐਪਲੀਕੇਸ਼ਨਾਂ ਪੈਂਡਿੰਗ ਆ, ਜਿਹਦੇ ਵਿੱਚੋਂ 3,07,000 ਇੰਡੀਅਨ ਮੂਲ ਦੇ ਲੋਕ ਆ, ਤੇ ਇੱਥੇ ਦੇ ਲਾਅ ਮੁਤਾਬਕ ਸਿਰਫ 7,000 ਬੰਦਾ ਹੀ ਜਿਹੜਾ ਆ ਇੱਕ ਮੁਲਕ ਦਾ ਜਿਹੜਾ ਉਹ ਗ੍ਰੀਨ ਕਾਰਡ ਲੈ ਸਕਦਾ ਹੈਗਾ। ਸੋ ਇਹਦੇ ਹਿਸਾਬ ਨਾਲ ਉਹ ਤਾਂ 40 ਸਾਲ ਉਹਨਾਂ ਨੂੰ ਗ੍ਰੀਨ ਕਾਰਡ 100 ਸਾਲ ਤੋਂ ਉੱਤੇ ਦੀ ਵੇਟ ਹੈ ਜੀ ਉਹਨਾਂ ਨੂੰ, ਜਿਹੜੇ ਕਈਆਂ ਨੂੰ ਤੇ ਜਿਹੜੇ H1 ਤੋਂ ਬਣਨ ਦੇ ਲਈ ਆ। ਪਰ ਜਿੱਦਾਂ ਕਰਨੈਲ ਸਿੰਘ ਹੁਣੇ ਦੱਸ ਕੇ ਗਏ ਵੀ ਜਿਹੜੀ ਚੇਨ ਮਾਈਗ੍ਰੇਸ਼ਨ, ਇਹ ਇਸ ਦੇ ਉੱਤੇ ਵੀ ਸਖਤ ਸਟੈਂਡ ਹੈਗਾ ਆ ਰਾਈਟ ਨੋ ਪਾਲਿਸੀ ਦਾ। ਚਲੋ ਇਹ ਤੁਹਾਡੇ ਵਿਚਾਰ ਸੀਗੇ, ਸਰਕਾਰ ਕੀ ਕਰਦੀ ਆ ਇਹ ਡਿਫਰੈਂਟ ਗੱਲ ਹੁੰਦੀ ਆ, ਪਰ ਵਿਚਾਰ ਜਿਹੜੇ ਜ਼ਰੂਰ ਪੇਸ਼ ਕਰਨੇ ਚਾਹੀਦੇ ਆ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਸਰਦਾਰ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਜਿਵੇਂ ਉਹ ਬਾਈ ਜੀ ਨੇ ਕਿਹਾ ਨਾ ਵੀ ਇਲੀਗਲ ਜਿਹੜੇ ਆਉਂਦੇ ਆ ਉਹ ਕੰਮ ਮਾੜਾ, ਉਹ ਐਂਟਰੀ ਬੰਦ ਹੋਣੀ ਚਾਹੀਦੀ ਹੈ। ਤੇ ਦੂਜੇ ਜਿਹੜੇ ਕਾਨੂੰਨ ਹੈਗੇ ਆ ਉਹ ਤਾਂ ਹੈਗੇ ਹੀ ਹੈਗੇ, ਗਵਰਨਮੈਂਟ ਨੇ ਪਹਿਲਾਂ ਬਣਾਏ ਆ, ਚੇਨ ਵਾਲਾ ਵੀ ਚੱਲਣਾ ਚਾਹੀਦਾ। ਬਾਕੀ ਇਹਨਾਂ ਨੂੰ ਇਹ ਚਾਹੀਦਾ, ਉਹ ਤਾਂ ਕਹਿੰਦੇ ਅਸੀਂ ਬੌਸ ਆ ਦੁਨੀਆ ਤੇ, ਜਿੱਥੇ ਮਿਨੋਰਟੀਆਂ ਦੇ ਨਾਲ ਤਸ਼ੱਦਦ ਹੁੰਦਾ, ਉਹਨਾਂ ਨੂੰ ਘਰਾਂ ਤੋਂ ਉਜਾੜਿਆ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਉਹਨਾਂ ਨੂੰ ਰਹਿਣ ਨੂੰ ਕੋਈ ਜਗ੍ਹਾ ਨਹੀਂ ਮਿਲਦੀ, ਉਹਨਾਂ ਕੰਟਰੀਆਂ ਦੇ ਵੀ ਇਹਨਾਂ ਨੂੰ ਸਕੰਜਾ ਕੱਸ ਕੇ ਕਹਿਣਾ ਚਾਹੀਦਾ ਬਈ ਭਾਈ ਫਿਰ ਬੰਦਿਆਂ ਨੇ ਤਾਂ ਲੀਗਲ ਐਂਟਰ ਹੋਣਾ ਹੀ ਹੋਣਾ, ਕੋਈ ਨਾ ਕੋਈ ਉਹਨਾਂ ਨੇ ਰਹਿਣ ਦਾ ਸਾਧਨ ਤਾਂ ਭਾਲਣਾ, ਉਹਦੇ ਤੇ ਇਹਨਾਂ ਨੂੰ ਸਕੰਜਾ ਕੱਸਣਾ ਚਾਹੀਦਾ। ਮੇਰਾ ਤਾਂ ਇਹ ਵਿਚਾਰ ਖਾਸ ਕਰਕੇ ਸੀਗਾ। ਤੇ ਬਾਕੀ ਕਾਨੂੰਨ ਤਾਂ ਜਿਹੜੇ ਹੁਣ ਜਿਵੇਂ ਵੀਜ਼ਾ ਲੈ ਕੇ ਆ ਜਾਂਦੇ ਆ ਤੇ ਬੱਚਾ ਇੱਥੇ ਪੈਦਾ ਹੋ ਗਿਆ 10 ਸਾਲ ਦਾ, ਤੇ ਉਹ ਵੀ ਗਲਤ ਆ, ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ। ਜਿਹੜੇ ਬੱਚੇ ਨਜਾਇਜ਼ ਫਾਇਦਾ ਜਦੋਂ ਉਠਾਉਂਦੇ ਨਾ, ਤੇ ਉਹ ਫਿਰ ਤਾਂ ਹੀ ਸਰਕਾਰਾਂ ਨੂੰ ਇਹ ਕਦਮ ਚੱਕਣੇ ਪੈਂਦੇ ਆ। ਇਸ ਕਰਕੇ ਨਾ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਮੇਰਾ ਤਾਂ ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਉਹ ਤਾਂ ਬੱਚਾ ਜਿਹੜਾ ਪੈਦਾ ਹੋ ਜਾਂਦਾ ਸਿਟੀਜ਼ਨ ਬਣ ਜਾਂਦਾ, ਪਰ ਤੁਸੀਂ ਦੇਖੋ ਵੀ ਜਿਹੜਾ ਉਹਦੇ ਉੱਤੇ ਪੈਦਾ ਹੋਣ ਤੇ $20-25,000 ਦਾ ਖਰਚਾ ਆਉਂਦਾ, ਉਹ ਵੀ 99.9% ਲੋਕ ਉਹ ਦਿੰਦੇ ਨਹੀਂ, ਉਹ ਫ੍ਰੀ ਮੈਡੀਕਲ ਲੈ ਲੈਂਦੇ ਆ, ਤੇ ਉਹ ਬੋਝ ਕਿਹਦੇ ਤੇ ਪੈਂਦਾ? ਗਵਰਨਮੈਂਟ ਦੇ ਉੱਤੇ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਮਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਜਿਹੜਾ ਇਮੀਗ੍ਰੇਸ਼ਨ ਦਾ ਤੁਸੀਂ ਦੱਸਦੇ ਆ ਵੀ ਮੇਰੀ ਲੜਕੀ ਆ, ਉਹਨੂੰ 2 ਸਾਲ ਹੋ ਗਏ, ਉਹਦੀ ਇੰਟਰਵਿਊ ਹੋਈ ਆ ਸਿਟੀਜ਼ਨ ਦੀ। ਅਸੀਂ ਆਪਣੇ ਭਾਈ ਸਾਹਿਬ ਪਰਸਨਲ ਕੋਈ ਗੱਲ ਨਹੀਂ ਕਰ ਰਹੇ, ਅਸੀਂ ਸਿਰਫ ਇਸ਼ੂ ਦੇ ਉੱਤੇ ਗੱਲ ਕਰ ਰਹੇ ਹੈਗੇ ਆ, ਉਹਦੇ ਬਾਰੇ ਤੁਸੀਂ ਆਪਣੇ ਵਕੀਲ ਨਾਲ ਗੱਲ ਕਰਿਓ। ਇਹਦਾ ਸਿਟੀਜ਼ਨ ਦਾ ਇਹ ਕੁਝ ਕਰਦੇ ਕਿ ਨਹੀਂ? ਜੇ ਦੇਖੋ, ਜੇ ਤਾਂ ਇੰਟਰਵਿਊ ਹੋਈ ਆ, ਕੋਈ ਨਾ ਕੋਈ ਨਤੀਜਾ ਜਿਹੜਾ ਤੁਹਾਨੂੰ ਜਿਹੜਾ ਜਲਦ ਜਿਹੜਾ ਉਹ ਦੇ ਦੇਣਗੇ। ਜਿੱਦਾਂ ਤੁਸੀਂ ਕਿਹਾ 2 ਸਾਲ ਹੋਏ ਆ, ਕੀ ਗੱਲ ਹੋਈ ਆ? ਪੇਪਰ ਵਰਕ ਤਾਂ ਨਹੀਂ ਲੋਸਟ ਹੋ ਗਿਆ ਜਾਂ ਕੀ ਹੋਇਆ? ਤੁਸੀਂ ਪਲੀਜ਼ ਆਪਣੇ ਵਕੀਲ ਦੇ ਨਾਲ ਜਿਹੜਾ ਉਹ ਸੰਪਰਕ ਜਿਹੜਾ ਉਹ ਕਰੋ। ਇੰਨਾ ਸਮਾਂ ਵੈਸੇ ਲੱਗਦਾ ਨਹੀਂ ਹੁੰਦਾ ਜਿਹੜਾ ਅਮੂਮਨ ਜਿਹੜਾ ਆਪਾਂ ਸੁਣਿਆ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਪੰਜਾਬੀ ਦੇ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਪਹਿਲਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜੀ ਇਨਫੋਰਮੇਸ਼ਨ ਦੇ ਰਹੇ। ਮੇਰਾ ਵਿਚਾਰ ਇਹ ਹੈ ਵੀ ਜੀ, ਪਹਿਲਾਂ ਤਾਂ ਮੈਂ ਇਹ ਚਾਹੁੰਦਾ ਵੀ ਜਿੰਨੇ ਇੱਥੇ ਆਲਰੇਡੀ ਆ ਚੁੱਕੇ ਆ, ਗੌਰਮੈਂਟ ਕੋਈ ਇਹਦਾ ਲਾਭ ਨਾਲ ਸਾਰੇ ਪੱਕੇ, ਕਿਉਂਕਿ ਕਿੰਨੇ ਸਾਲ ਵਿਚਾਰੇ ਆਪਣੇ ਪਰਿਵਾਰਾਂ ਤੋਂ ਵਿਛੜੇ ਹੋਏ ਆ ਜੀ। ਉਹਦੀ ਕਸਲਨੀ ਫੀਸ ਰੱਖਦੇ, ਨਾਲ ਤਾਂ ਇਹਨਾਂ ਨੂੰ ਇਨਕਮ ਵੀ ਹੋ ਸਕਦੀ ਤੇ ਨਾਲ ਹੀ ਅਗਲੇ ਦਾ ਵੀ ਵਿਚਾਰੇ ਜਿਹੜਾ ਸਫਲ ਹੋ ਸਕਦੇ, ਸਫਰ ਇੰਨੇ ਚਿਰ ਸਫਰ ਕਰ ਰਹੇ ਆ, ਹੈਪੀ ਹੋ ਸਕਦੇ। ਤੇ ਦੂਜਾ ਫਿਊਚਰ ਨੇ ਏਦਾਂ ਦਾ ਲਾਭ ਬਣਾਉਣਾ ਚਾਹੀਦਾ ਵੀ ਜਿੰਨੇ ਇੰਪਲੋਇਰ ਜਾਂ ਫਾਰਮਰ ਆ ਉਹਨਾਂ ਨੂੰ ਪੁੱਛੋ ਤੁਹਾਨੂੰ ਕਿੰਨੇ ਵਰਕਰ ਚਾਹੀਦੇ, ਉਹਦੇ ਵਾਸਤੇ 2 ਸਾਲ ਦਾ ਵਰਕ ਪਰਮਿਟ ਦੇਣ ਹਰ ਇੱਕ ਨੂੰ। ਉਹਨਾਂ ਵਰਕਾਂ ਦੇ ਫਾਰਮਰ ਜ਼ਿੰਮੇਵਾਰ ਹੋਣ, ਇੰਪਲੋਇਰ ਜ਼ਿੰਮੇਵਾਰ ਹੋਣ ਉਹਨਾਂ ਦੇ, ਉਹਦੇ ਨਾਲ ਇਹਨਾਂ ਇਨਕਮ ਵੀ ਹੋ ਸਕਦੀ। ਬੰਦੇ ਮੰਨ ਆਪਣੇ ਸਾਰੇ ਖੁਸ਼ ਵੀ ਇਲੀਗਲ ਆਉਣ ਫਿਰ ਕਿਸੇ ਦੀ ਲੋੜ ਹੀ ਨਹੀਂ ਪੈਣੀ। ਮੇਰੇ ਖਿਆਲ ਮੇਰੇ ਵਿਚਾਰ ਇਹ ਆ ਜੀ। ਥੈਂਕ ਯੂ। ਵਿਚਾਰ ਤਾਂ ਤੁਹਾਡੇ ਵਧੀਆ, ਪਰ ਇਹਦੇ ਸੰਬੰਧ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਜਿਹੜੇ ਜਿੰਨੇ ਵੀ ਅਨਡਾਕੂਮੈਂਟਡ ਹੈਗੇ ਉਹਨਾਂ ਨੂੰ ਪੱਕੇ ਕਰਨ ਦਾ ਉਹਨਾਂ ਦਾ ਕੋਈ ਵਿਚਾਰ ਨਹੀਂ, ਤੇ ਨਾ ਹੀ ਉਹਨੀ ਕਰਨੇ ਆ। ਹਾਲ ਦੀ ਘੜੀ ਤੇ ਇਦਾਂ ਦਾ ਕੋਈ ਨਜ਼ਰ ਨਹੀਂ ਆਉਂਦਾ। ਬਾਕੀ ਯੂ ਨੈਵਰ ਨੋ, ਕੋਈ ਰੀਗਨ ਦੀ ਰੂਹ ਕਿਸੇ ਦੇ ਵਿੱਚ ਆ ਜਾਵੇ ਤਾਂ ਜਿਹੜਾ ਉਹ ਇਦਾਂ ਜਿਹੜਾ ਲਾਸਟ ਟਾਈਮ ਜਿਹੜੀ ਇਦਾਂ ਪੱਕੇ ਹੋਏ ਸੀ ਉਹ ਪ੍ਰੈਜ਼ੀਡੈਂਟ ਰੀਗਨ, ਉਹ ਵੀ ਰਿਪਬਲਿਕਨ ਹੀ ਸੀਗੇ, 1987 ਦੇ ਵਿੱਚ ਫਾਰਮ ਬਿੱਲ ਦੇ ਥਰੂ ਹੋਏ ਸੀ। ਸੋ ਇਸੇ ਤਰ੍ਹਾਂ ਰਾਜਕਰਨਵੀਰ ਸਿੰਘ ਜੀ ਆਪਣੇ ਸਾਡੇ ਫੇਸਬੁੱਕ ਦੇ ਉੱਤੇ ਵੀ ਸਨੀ ਗਰੇਵਾਲ ਜੀ ਵੀ ਜਿਹੜੇ ਕਹਿੰਦੇ ਆ, ਉਹ ਕਹਿੰਦੇ ਵੀ ਇਲੀਗਲ ਇਮੀਗ੍ਰੇਸ਼ਨ ਜਿਹੜੀ ਬੰਦ ਹੋਣੀ ਚਾਹੀਦੀ ਆ, ਵੀ ਜੇ ਸਾਡੇ ਘਰ ਦੇ ਵਿੱਚ ਕੋਈ ਬੰਦਾ ਧੱਕੇ ਨਾ ਵੜ ਆਵੇ ਵੀ ਤੁਸੀਂ ਫਿਰ ਉਹਨੂੰ ਰੱਖੋਗੇ। ਤੇ ਕਹਿੰਦੇ ਵੀ ਜਦੋਂ ਹੁਣ ਬਾਰਡਰ ਤੋਂ ਬੰਦੇ ਲੰਘਦੇ ਆ, ਕਈ ਵਾਰੀ ਗਲਤ ਬੰਦੇ ਵੀ ਆ ਜਾਂਦੇ ਹੈਗੇ ਆ। ਸੋ ਤੁਸੀਂ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕਹੋ ਵੀ ਭਾਈ ਤੁਸੀਂ ਇੰਨੀ ਲਿਮਿਟ ਲਾਈ ਆ ਵੀ ਇੰਨੇ ਬੰਦਿਆਂ ਨੂੰ ਗ੍ਰੀਨ ਕਾਰਡ ਦੇਣਾ।
ਆ ਵੀ ਤੁਸੀਂ ਲਿਮਿਟ ਵਧਾ ਦਿਓ, ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰੋ। ਅੱਜ ਕੱਲ੍ਹ ਤਾਂ ਇਹ ਆਈ ਮੈਟ੍ਰਿਕਸ ਕਰਦੇ ਹੈਗੇ ਆ, ਫਿੰਗਰ ਪ੍ਰਿੰਟਿੰਗ। ਜੇ ਕੋਈ ਕ੍ਰਿਮੀਨਲ ਬੈਕਗਰਾਊਂਡ ਵਾਲਾ ਬੰਦਾ ਵੀ ਉਹ ਪਰਮਾਨੈਂਟਲੀ ਨਹੀਂ ਆ ਸਕਦਾ USA 'ਚ। ਜੇ ਬੰਦਿਆਂ ਦੀ ਜ਼ਰੂਰਤ ਆ, ਜਿਸ ਤਰ੍ਹਾਂ ਸਤਨਾਮ ਸਿੰਘ ਦੱਸ ਕੇ ਗਏ ਆ, ਉਹਨਾਂ ਨੂੰ ਟੈਂਪਰੇਰੀ ਪਹਿਲਾਂ ਸੀਜ਼ਨਲ ਵਰਕਰ ਸੱਦ ਲਓ 2 4 5 ਸਾਲ, ਫਿਰ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਕਰ ਦਿਓ, ਫਿਰ ਸਿਟੀਜ਼ਨ ਕਰ ਲਓ। ਜਿਸ ਤਰ੍ਹਾਂ ਸਵਿਟਜ਼ਰਲੈਂਡ ਦੇ ਵਿੱਚ ਜੇ ਤੁਸੀਂ ਸਿਟੀਜ਼ਨ ਬਣਨਾ 15 ਸਾਲ ਲੱਗਦੇ ਆ ਉੱਥੇ। ਕਈ ਜਗ੍ਹਾ ਤੇ ਹੁਣ ਹੰਗਰੀ ਵਾਲਿਆਂ ਨੇ ਪੱਕਾ ਹੀ ਬੰਦ ਹੀ ਕਰਤਾ। ਸੋ ਇਦਾਂ ਵੀ ਜਿਹੜਾ ਆ ਉਹ ਹੋ ਸਕਦਾ। ਹੁਣ ਤੁਸੀਂ ਦੇਖੋ ਵੀ ਕਿੰਨਾ ਜਿਹੜੇ ਚੀਜ਼ ਦੇ ਵਿੱਚ ਫਰਕ ਆ। ਤੁਸੀਂ ਅੱਜ ਇੱਕ ਚੀਜ਼ ਨਾਲ ਮੈਂ ਵੀ ਜਿਹੜਾ ਇੱਕ ਪੱਖ ਰੱਖਣਾ ਚਾਹੁੰਦਾ, ਜਿਹੜੇ ਚੀਨ ਮਾਈਗ੍ਰੇਸ਼ਨ ਬੰਦ ਕਰਨ ਦੀ ਤੇ ਮੈਰਿਟ ਬੇਸ ਸਿਸਟਮ ਕਰਨ ਦੀ ਗੱਲ ਕਰਦੇ ਆ, ਉਹਦੇ ਨਾਲ ਹਰਜੋਤ ਸਿੰਘ ਜੀ ਇਹ ਚੀਜ਼ ਹੋਣੀ ਆ ਵੀ ਜਿਹੜੇ ਤਾਂ ਹੁਣ ਦੇਖੋ ਆਪਣੇ ਪਰਿਵਾਰ ਜਿੱਦਾਂ ਆਉਂਦੇ ਨੇ, ਆਪਣੇ ਭਾਈਚਾਰੇ ਵਾਲੇ ਲੋਕ ਆਉਂਦੇ ਨੇ ਆ, ਉਹ ਬਲੱਡ ਰਿਲੇਸ਼ਨ ਦੇ ਕਰਕੇ ਜਿਹੜੇ ਹੌਲੀ ਹੌਲੀ ਇੱਥੇ ਜਿਹੜਾ ਪਹੁੰਚ ਰਹੇ ਨੇ, ਚਲੋ ਜਿੱਦਾਂ ਦਾ ਵੀ ਰੂਲ ਆ ਉਹਦੇ ਅਕੋਰਡਿੰਗਲੀ ਚੱਲ ਰਿਹਾ ਆ। ਜੇ ਮੈਰਿਟ ਬੇਸ ਸਿਸਟਮ ਹੁੰਦਾ ਵੀ ਜਿਹੜੇ H1 ਵਾਲੇ ਆ, ਜਿਨ੍ਹਾਂ ਨੂੰ 150 ਸਾਲ ਦੀ ਹੁਣ ਵੇਟਿੰਗ ਪੀਰੀਅਡ ਆ, ਉਹਨਾਂ ਦੇ ਆਟੋਮੈਟਿਕਲੀ ਪੁਆਇੰਟ ਸੋਹਣੇ ਬਣ ਜਾਣੇ ਆ। ਮਾਸਟਰ ਕੀਤੀਆਂ, ਬੈਚਲਰਸ ਕੀਤੀਆਂ ਆ ਉਹਨਾਂ ਨੇ, ਇੱਥੇ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ, ਉਹਨਾਂ ਦੇ ਆਟੋਮੈਟਿਕਲੀ ਪੁਆਇੰਟ ਬੇਸ ਸਿਸਟਮ ਬਣਦਾ ਤੇ ਉਹ ਫਿਰ ਜਲਦੀ ਜਲਦੀ ਜਿਹੜੇ ਨਾਲ ਦੇ ਨਾਲ ਉਹਨਾਂ ਨੇ ਫਿਰ ਪੱਕੇ ਹੋ ਜਾਣਾ। ਉਹ ਕਹਿੰਦੇ ਆ ਵੀ ਇਹ ਸਾਡੇ ਲਈ ਗੁੱਡ ਥਿੰਗ ਆ। ਜਿਹੜੇ ਆਪਣੇ ਵਾਲੇ ਉਹ ਸੋਚਦੇ ਨਹੀਂ ਵੀ ਜਿਹੜੀ ਚੇਨ ਮਾਈਗ੍ਰੇਸ਼ਨ ਆ ਜਾਂ ਫੈਮਿਲੀ ਰਿਲੇਸ਼ਨ ਵਾਲੀ ਆ ਉਹ ਚੀਜ਼ ਚੰਗੀ ਆ। ਸੋ ਇਹ ਚੀਜ਼ਾਂ ਤੁਹਾਨੂੰ ਖੁਦ ਦੱਸਣੀਆਂ ਪੈਣੀਆਂ ਆਪਣੇ ਸੈਨੇਟਰਸ ਨੂੰ, ਉਹਨਾਂ ਸਾਰਿਆਂ ਨੂੰ ਦੱਸਣੀਆਂ ਪੈਣੀਆਂ, ਫਿਰ ਹੀ ਜਿਹੜੀ ਜਾ ਕੇ ਗੱਲ ਅੱਗੇ ਵੱਧਦੀ ਆ। ਤੇ ਇੱਕ ਹੋਰ ਸਾਡੇ ਕਮੈਂਟ ਆਏ ਆ ਐਲ ਸਿੰਘ ਹੁਣਾਂ ਦਾ, ਤੇ ਉਹ ਕਹਿੰਦੇ ਵੀ ਫੇਕ ਇਮੀਗ੍ਰੇਸ਼ਨ ਲਾਇਰ ਤੋਂ ਬਚ ਕੇ ਰੱਖੋ। ਉਹ ਜਿਹੜੇ ਚੰਗੇ ਭਲੇ ਬੰਦੇ ਨੂੰ ਵੀ ਜਿਹੜਾ ਅਨਡਾਕੂਮੈਂਟਡ ਜਿਹੜੇ ਉਹ ਬਣਾ ਦਿੰਦੇ ਆ, ਤੇ ਤਾਂ ਹੀ ਜਿਹੜਾ ਇੰਨਾ ਵੱਡਾ ਮੈਸ ਜਿਹੜਾ ਆ ਅਮਰੀਕਾ ਦੇ ਵਿੱਚ ਬਣਿਆ ਪਿਆ ਆ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਹਿਸਾਬ ਨਾਲ ਤਾਂ ਜੀ ਮੈਂ ਆਪਣਾ ਵਿਚਾਰ ਇਹੀ ਦੇਣੇ ਸੀ ਵੀ ਇਹ ਥੋੜਾ ਜਿਹਾ ਕੱਟ ਡਾਊਨ ਹੋਣਾ ਚਾਹੀਦਾ। ਬਹੁਤ ਜ਼ਿਆਦਾ ਇਮੀਗ੍ਰੈਂਟਸ ਇਸ ਕੰਟਰੀ 'ਚ ਹੋ ਗਏ। ਤੇ ਮੈਂ ਇੱਕ ਮੂਵੀ ਦੇਖੀ ਸੀ ਜੀ, ਯਾਦ ਹੈ ਬਾਲੀਵੁੱਡ ਦੀ, ਨਸੀਰੁद्दीन शाह ਦੀ ਮੂਵੀ ਸੀ, ਅੰਨਾ ਹੁੰਦਾ ਗੈਂਗਸਟਰ, ਉਹਦੇ 'ਚ ਬਹੁਤ ਵੱਡਾ। ਉਹ ਕਹਿੰਦਾ ਇਹ जेडी का आइलैंड है, अमेरिका नहीं कि कोई भी उठा के आ जाए। मतलब ਹੁਣ ਫਿਲਮਾਂ ਦੇ ਵਿੱਚ ਵੀ ਇਹਨਾਂ ਤੇ ਬਹੁਤ ਜ਼ਿਆਦਾ ਹੋ ਗਈ, ਥੋੜੀ ਕੱਟ ਡਾਊਨ ਕਰਨੀ ਚਾਹੀਦੀ। ਪਰ ਨਾਲ ਇਹ ਵੀ ਗੱਲ ਆ ਨਾ ਰਾਜ ਜੀ ਵੀ ਇਹ ਤਾਂ ਮੁਲਕ ਹੀ ਜਿਹੜਾ ਲੈਂਡ ਆਫ ਇਮੀਗ੍ਰੈਂਟਸ ਜਿਹੜਾ ਇਸ ਨੂੰ ਆਖਿਆ ਜਾਂਦਾ। ਹਾਂ ਡੈਫੀਨੇਟਲੀ ਜਿਹੜੇ ਬੰਦੇ ਇੱਥੇ ਹੈਗੇ ਉਹਨਾਂ ਨੇ ਰੂਲ ਕੁਛ ਨਾ ਕੁਛ ਜਿਹੜੇ ਆ ਉਹ ਬਣਾਉਣੇ ਆ। ਹਰ ਇੱਕ ਨੂੰ ਹੱਕ ਹੈਗਾ ਆਪਣਾ ਜੀਵਨ ਜਿਹੜਾ ਆ ਉਹਦਾ ਪੱਧਰ ਜਿਹੜਾ ਚੱਕਣ ਦੇ ਲਈ। ਕੱਟ ਡਾਊਨ ਹੋਣਾ ਆ, ਕਿੱਦਾਂ ਹੋਣਾ ਆ, ਚਲੋ ਹਰ ਇੱਕ ਦੇ ਆਪੋ ਆਪਣੇ ਜਿਹੜੇ ਵਿਚਾਰ ਆ। ਜਿਹੜੇ ਆਪੋਜ਼ਿਟ ਸਾਈਡ ਵਾਲੇ ਫਿਰ ਇਹ ਜਿਹੜਾ ਇਸ ਤਰੀਕੇ ਨਾਲ ਤਰਕ ਵੀ ਦਿੰਦੇ ਨੇ। ਥੈਂਕ ਯੂ ਜਿਹੜੇ ਆਪਣੀ ਕਾਲ ਕਰਨ ਦੇ ਲਈ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਿਚਾਰ ਇਹ ਹੈ ਕਿ ਜਿੱਦਾਂ ਪਹਿਲੇ ਕਾਲਰ ਕਹਿ ਕੇ ਗਏ ਸੀ ਕਿ ਜਿਹੜੇ ਬੰਦੇ ਆਉਣਾ ਚਾਹੁੰਦੇ ਉਹਨਾਂ ਦਾ ਕੋਟਾ ਵਧਾਉਣਾ ਚਾਹੀਦਾ, ਛੇਤੀ ਆ ਜਾਣ। ਜਿਹੜੇ ਇਲੀਗਲ ਆ ਰਹੇ ਬਾਰਡਰ ਤੋਂ ਬੰਦ ਹੋਣੇ ਚਾਹੀਦੇ ਜੀ। ਇਹਦੇ ਨਾਲ ਪ੍ਰੋਬਲਮ ਸੋਲਵ ਨਹੀਂ ਹੋਣੀ। ਜਿਹੜੇ ਬੰਦੇ ਪੱਕੇ ਆ ਰਹੇ ਆ ਉਹ ਫਾਰਮਿੰਗ ਦੇ ਵਿੱਚ ਕੰਮ ਨਹੀਂ ਕਰਦੇ। ਜਿਹੜਾ ਈਵਨ ਜਿਹੜੇ ਇੱਥੇ ਮੈਕਸੀਕਨ ਵੀ ਪੱਕੇ ਹੋ ਜਾਂਦੇ ਉਹ ਵੀ ਫਾਰਮਿੰਗ ਦੇ ਵਿੱਚ ਕੰਮ ਨਹੀਂ ਕਰਦੇ। ਜੀ 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 ਜੀ। ਅਸੀਂ ਟਰੱਕ ਚਲਾਉਂਦੇ ਆ, ਕਦੀ ਤੁਸੀਂ ਦੇਖਣਾ ਹੋਵੇ ਹੁਣ ਸਲੀਨਸ ਤੋਂ ਪ੍ਰੋਡਿਊਸ ਚੱਲਦਾ, ਕਦੀ ਕਿਤੇ ਮੈਕਡੋਨਲਡ ਤੇ ਰੁਕ ਜਾਓ ਤੁਸੀਂ, ਸਵੇਰ ਨੂੰ 4-5 ਵਜੇ ਬੱਸਾਂ ਮੈਕਸੀਕਨ ਜਨਾਨੀਆਂ ਬੰਦੇ ਆਉਂਦੇ ਆ, ਉੱਥੋਂ ਬ੍ਰੇਕਫਾਸਟ ਕਾਫੀ ਲੈਂਦੇ, ਉਹਨਾਂ ਨੂੰ ਖੱਤਿਆਂ 'ਚ ਕੰਮ ਕਰਦੇ ਦੇਖੋ ਨਹੀਂ, ਗੋਭੀ ਵੱਢਦੇ, ਲੈਟ ਪਰ ਲੱਗ ਨਹੀਂ ਜਿੱਦਾਂ ਕਰਦੇ, ਇੰਨੀ ਤੇਜ਼ ਮਸ਼ੀਨਾਂ ਚੱਲਦੀਆਂ, ਉਹ ਸਾਰੇ ਇਲੀਗਲ ਹੁੰਦੇ ਆ ਜੀ। ਇਹ ਇਲੀਗਲ ਅੱਜ ਬੰਦ ਹੋ ਜਾਣ, ਮੈਕਸੀਕੋ ਬਿਲਕੁਲ ਇਲੀਗਲ ਬੰਦ ਕਰ ਦੇਣ, ਤੇ ਜਿਹੜਾ ਤੁਹਾਨੂੰ ਕਾਲੀਫਲਾਵਰ ਆ $15 ਤੋਂ ਘੱਟ ਨਹੀਂ ਮਿਲੂਗਾ। ਕੰਮ ਕਿਹਨੇ ਕਰਨਾ ਖੱਤਿਆਂ ਦੇ ਵਿੱਚ? ਕੋਈ ਵੀ ਜੀ ਕੰਮ ਕਰਨ ਨੂੰ ਲੀਗਲ ਬੰਦਾ ਤਿਆਰ ਨਹੀਂ ਹੈ ਖੱਤਿਆਂ ਦੇ ਵਿੱਚ ਜੀ। ਇਹਦਾ ਸਿਰਫ ਸੋਲਵ ਇਹ ਹੋ ਸਕਦਾ ਕਿ ਜਿਹੜੇ ਉਹ ਲੋਕੀ ਆ ਉਹਨਾਂ ਨੂੰ ਵਰਕ ਪਰਮਿਟ ਦਿੱਤੇ ਜਾਣ, ਉਹ ਆਉਣ, ਆਪਣਾ ਕੰਮ ਕਰਨ, ਟੈਕਸ ਭਰਨ ਤੇ ਵਾਪਸ ਚਲੇ ਜਾਣ। ਜੀ 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 ਬਿਲਕੁਲ। ਰਹਿਣਾ ਜਿੰਨਾ ਚ ਰਹਿ ਸਕਦੇ ਆ। ਇਲੀਗਲ ਤੋਂ ਬਿਨਾਂ ਅਮਰੀਕਾ ਦਾ ਗੁਜ਼ਾਰਾ ਹੀ ਨਹੀਂ ਹੋਣਾ, ਇਹ ਗਰੰਟੀ ਹੈ ਮੇਰੀ। ਦੇਖ ਲਿਓ, ਜੇ ਟੋਟਲੀ ਇਮੀਗ੍ਰੇਸ਼ਨ ਬੰਦ ਕਰ ਦਿਓ, ਇਲੀਗਲ ਸਾਰੇ ਕੱਢ ਦਿਓ, ਫਾਰਮਿੰਗ ਨਹੀਂ ਚੱਲਣੀ ਤੁਹਾਡੀ, ਬਿਲਕੁਲ ਸਟਾਪ ਹੋ ਜੂ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਿਲਕੁਲ। ਇੱਕ ਜਿਹੜਾ ਸੀਜ਼ਨਲ ਵਰਕ ਪਰਮਿਟ ਜਿਹੜੇ ਆ ਉਹ ਦਿੰਦੇ ਨੇ, ਉਹਨਾਂ ਦੀ ਕਿੰਨੀ ਲਿਮਿਟ ਆ? ਹਰ ਇੱਕ ਜਾਣਾ ਫਿਰ ਇਹ ਜਦੋਂ ਹੁਣ ਤੁਸੀਂ ਟੈਕਸ ਦੇਣ ਦੀ ਗੱਲ ਕਰਦੇ ਨੇ ਭੱਜਦੇ ਨੇ ਲੋਕ ਉਸ ਗੱਲ ਤੋਂ। ਜਿੱਦਾਂ ਪਰ ਇੱਕ ਸਤਨਾਮ ਸਿੰਘ ਹੁਣੀ ਕਹਿ ਕੇ ਗਏ ਸੀਗੇ ਵੀ ਯਾਰ ਜਿਹੜੇ ਹੁਣ ਰਹਿ ਰਹੇ ਆ ਕਈ ਸਾਲਾਂ ਤੋਂ, ਉਹਨਾਂ ਨੂੰ ਚਲੋ ਜੁਰਮਾਨਾ ਲਾਓ, ਜਿੰਨੇ ਸਾਲ ਹੋ ਗਏ ਉਦੋਂ ਕੁਛ ਹਜ਼ਾਰ ਲਾ ਦਿਓ, ਜਿੰਨਾ ਵੀ ਆ, ਬੰਦੇ ਨੇ ਹੱਸਦੇ ਹੱਸਦੇ ਦੇ ਦੇਣਾ ਵੀ ਚਲੋ ਵੀ ਲਓ ਜੁਰਮਾਨਾ ਲਓ ਤੇ ਸਾਨੂੰ ਕੋਈ ਪਾਥਵੇ ਦਿਓ ਸਿਟੀਜ਼ਨਸ਼ਿਪ ਨੂੰ, ਹਨਾ, ਵੀ ਕੁਛ ਨਾ ਕੁਛ ਇਦਾਂ ਦੀ ਜਿਹੜੀ ਚੀਜ਼ ਬਣੇ। ਸੋ ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪ੍ਰਗਟ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦੇ ਵਿੱਚ ਜਿਹੜੇ ਫੜੇ ਆ, ਪਹਿਲਾਂ ਵੀ ਜਿਹੜੇ ਭੁੱਖ ਹੜਤਾਲ ਤੇ ਬੈਠੇ ਰਹੇ ਉਹਦੇ ਰਿਪੋਰਟ ਕਰਤੇ। ਹੁਣ 52 ਬੰਦੇ ਇੰਡੀਅਨ ਆ, ਵਿੱਚੋਂ ਮੇਰਾ ਬਹੁਤੇ ਪੰਜਾਬੀ ਆ ਜੀ।
ਤੇ ਕੈਪਟਨ ਸਾਹਿਬ ਨੇ ਲਿਖੀ ਚਿੱਠੀ ਵੀ ਉਹਨਾਂ ਦਾ ਵੀ ਧਿਆਨ ਰੱਖੋ। ਉੱਦਾਂ ਦੇ ਕਹਿੰਦੇ ਜੇ ਵੀ ਇਮੀਗ੍ਰੇਸ਼ਨ ਨੂੰ ਪੰਜਾਬ ਇੰਡੀਆ ਦੀ ਸਰਕਾਰ ਨੂੰ ਜੀ ਵੀ ਇਹਨਾਂ ਮੁੰਡਿਆਂ ਦਾ ਕੋਈ ਹੱਲ ਕਰਾਓ। ਦੂਜੀ ਗੱਲ ਆ ਗਈ ਜੀ, ਜਿੱਥੇ ਤੁਸੀਂ ਇੰਨਾ ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰੀਏ, ਜਿਹੜਾ ਤੁਸੀਂ ਇੱਕ ਖਬਰ ਪਤਾ ਨਹੀਂ ਕਿੱਥੋਂ ਖੂੰਜੇ ਚੋਂ ਕੱਢ ਕੇ ਲਿਆ ਕੇ ਖਾਸ ਕਰਕੇ ਸਾਰਿਆਂ ਲਈ ਨੇ ਤੇ ਪੰਜਾਬੀਆਂ ਲਈ ਤੇ ਬਹੁਤ ਹੀ ਲਾਹੇਵੰਦ ਹੁੰਦਾ। ਮੇਰਾ ਖਿਆਲ ਸਾਰਿਆਂ ਨੂੰ ਇਹ ਪ੍ਰੋਗਰਾਮ ਵੇਖਣਾ ਚਾਹੀਦਾ। ਜੇ ਸਵੇਰੇ ਨਹੀਂ ਟਾਈਮ ਤੇ ਰਿਕਾਰਡਿੰਗ ਵੇਖ ਲਿਆ ਕਰਨ। ਧੰਨਵਾਦ ਜੀ, ਧੰਨਵਾਦ। ਦੂਜੀ ਗੱਲ ਆ ਗਈ ਜੀ, 2 ਵਿਸ਼ੇ ਆ, ਪਤਾ ਨਹੀਂ ਮੈਂ ਉਹਦੇ 'ਚ ਕਿੰਨਾ ਸਹੀ ਹੋਵਾਂ। ਇੱਕ ਤੇ ਸਾਡੇ ਜਿਹੜੇ ਕਾਫੀ ਲੋਕ ਆ ਨਾ ਫੀਸ ਤੋਂ ਡਰਦੇ ਹੀ ਨਹੀਂ ਗੇ ਸਿਟੀਜ਼ਨ ਕਰਾਉਂਦੇ। ਸਹੀ ਗੱਲ। ਕੁਝ ਲੋਕ ਉਹ ਹੈਗੇ ਆ ਜਿਨ੍ਹਾਂ ਦੀ ਲੋ ਇਨਕਮ ਹੈ, ਉਹਨਾਂ ਦੀ ਕੋਈ ਫੀਸ ਨਹੀਂ ਲੱਗਦੀ ਕੈਲੀਫੋਰਨੀਆ 'ਚ। ਜੀ ਜੀ। ਤੇ ਇਹ ਤੁਸੀਂ ਵਿਸ਼ਾ ਸਾਂਝਾ ਕਰਿਓ। ਤੇ ਦੂਜੀ ਗੱਲ, ਇਹ ਮੈਡੀਕਲ ਆ, ਕਈ ਗੈਰ ਕਾਨੂੰਨੀ ਮੈਡੀਕਲ ਲਈ ਜਾਂਦੇ ਆ, ਕੰਮ ਜ਼ਿਆਦਾ ਕਰਦੇ ਆ, ਤੇ ਇਹ ਵੀ ਦੱਸੋ ਵੀ ਕਿੰਨੀ ਹੱਦ ਤੱਕ ਉਹ ਮੈਡੀਕਲ 'ਚ ਰਹਿ ਸਕਦੇ। ਜੀ ਉਹ ਆਪਾਂ ਕਿਸੇ ਦਿਨ ਇਸ਼ੂ ਬਿਲਕੁਲ ਪ੍ਰਗਟ ਸਿੰਘ ਬਾਲ ਜੀ ਲੈ ਕੇ ਆਵਾਂਗੇ, ਜਿਹੜੇ ਬਹੁਤ ਜ਼ਰੂਰੀ ਹੈ ਜੀ, ਕਿਤੇ ਇਹਦਾ ਜੀ ਹਾਂ ਜ਼ਰੂਰ ਦੱਸਾਂਗੇ। ਧੰਨਵਾਦ ਤੁਹਾਡਾ ਜੀ, ਮਿਹਰਬਾਨੀ ਜੀ, ਥੈਂਕ ਯੂ। ਸੋ ਬਿਲਕੁਲ ਸਰੋਤਿਓ ਕਾਲ ਕਰ ਸਕਦੇ ਹੋ 408 272 5200। ਸਾਡੇ ਕੋਲ ਕੁਝ ਕੁ ਮਿੰਟ ਹੈਗੇ ਆ। ਜਿਹੜੇ ਬਲ ਸਾਹਿਬ ਵੀ ਕਹਿ ਕੇ ਗਏ ਆ, ਹੌਲੀ ਹੌਲੀ ਕੀ ਆ ਵੀ ਜੇ ਤੁਸੀਂ USA ਦੇ ਸਿਟੀਜ਼ਨ ਨਹੀਂ ਹੋਵੋਗੇ, ਇਹਨਾਂ ਨੇ ਬਹੁਤ ਸਾਰੇ ਬੈਨੀਫਿਟ ਕੱਟ ਕਰਨੇ ਹੈਗੇ ਆ। ਗੱਲ ਇਲੀਗਲ ਦਾ ਇੱਕ ਇਸ਼ੂ ਆ, ਜਿਹੜੇ ਉਹ ਇੱਥੇ ਆ ਕੇ ਜਿਹੜੇ ਮਿਸਯੂਜ਼ ਹੁੰਦੇ ਫੰਡ, ਉਹ ਡਿਫਰੈਂਟ ਇਸ਼ੂ ਆ। ਉਹ ਜਿਹੜਾ ਆ ਲੋਕਾਂ ਨੂੰ ਜਿਹੜੀ ਸਿੱਧੀ ਜੀ ਗੱਲ ਆ, ਦੇਖੋ ਲੋਕ ਜਿਹੜਾ ਵੀ ਟੈਕਸ ਪੇ ਕਰ ਰਿਹਾ ਨਾ, ਉਹ ਚਾਹੁੰਦਾ ਨਹੀਂ ਆ ਵੀ ਮੇਰਾ ਜਿਹੜਾ ਟੈਕਸ ਆ ਇਸ ਪਾਸੇ ਵੱਲ ਨੂੰ ਜਾਵੇ, ਵੀ ਕਮਾਈ ਅਸੀਂ ਕਰੀਏ, ਮਿਹਨਤ ਅਸੀਂ ਕਰੀਏ, ਟੈਕਸ ਸਰਕਾਰ ਨੂੰ ਅਸੀਂ ਦਈਏ, ਤੇ ਵੈਲਫੇਅਰ ਜਿਹੜਾ ਕਿਸੇ ਹੋਰ ਨੂੰ ਚਾਹੀਦੀ ਹੈ। ਜਿਹੜੇ ਲੋੜਵੰਦ ਨੂੰ ਐਕਚੁਅਲ ਦੇ ਵਿੱਚ ਜਿਹੜੀ ਚਾਹੀਦੀ ਆ ਉਹਨੂੰ ਮਿਲੇ ਨਾ, ਤੇ ਦੂਜੇ ਜਾਣੇ ਜਿਹੜੇ ਆ ਕੇ ਇਹਨਾਂ ਲੂਪ ਹੋਲਸ ਦਾ ਜਿਹੜਾ ਫਾਇਦਾ ਚੱਕ ਕੇ ਉਹ ਕਰ ਦੇਣ। ਇੱਕ ਸਾਡੇ ਜਿਹੜੇ ਆ ਫੇਸਬੁੱਕ ਤੇ ਹੋਰ ਵੀ ਕਈ ਕਮੈਂਟ ਜਿਹੜੇ ਆ ਉਹ ਆ ਰਹੇ ਆ। ਰਾਜ ਸਿੰਘ ਕਹਿੰਦੇ ਵੀ ਗਲਤ ਬੰਦੇ ਜਿਹੜੇ ਆ ਬਾਰਡਰ ਟੱਪ ਕੇ ਨਹੀਂ ਆਉਂਦੇ, ਉਹ ਆਪਣੀ ਜਿਹੜੀ ਵਧੀਆ ਜ਼ਿੰਦਗੀ ਬਤੀਤ ਕਰਨ ਦੇ ਲਈ ਪੁਰਾਣੀਆਂ ਸਿਚੁਏਸ਼ਨ ਚੋਂ ਇੱਕ ਹਿਸਾਬ ਦੇ ਨਾਲ ਨਿਕਲ ਕੇ ਇੱਧਰਲੇ ਪਾਸੇ ਨੂੰ ਜਿਹੜੇ ਆ ਉਹ ਆਉਂਦੇ ਨੇ। ਤੇ ਗਲਤ ਬੰਦੇ ਤਾਂ ਕਹਿੰਦੇ ਆ ਪੈਸੇ ਦੇ ਕੇ ਤੇ ਏਅਰ ਜਿਹੜੇ ਆ ਉਹ ਆ ਜਾਂਦੇ ਨੇ। ਤੇ ਜਰਨੈਲ ਸਿੰਘ ਹੁਣਾਂ ਦੇ ਵੀ ਜਿਹੜੇ ਉੱਥੇ ਕਮੈਂਟ ਆ ਰਹੇ ਨੇ। ਫਿਰ ਸਨੀ ਗਰੇਵਾਲ ਹੁਣਾਂ ਦਾ ਵੀ ਜਿਹੜੇ ਫਾਰਮ ਵਾਲਿਆਂ ਦੇ ਲਈ ਕਹਿੰਦੇ ਵਰਕ ਪਰਮਿਟ ਦੇ ਦੇਣ ਉੱਪਰ ਸਪੈਸ਼ਲ ਲਿਖ ਕੇ ਦੇਣਾ ਚਾਹੀਦਾ ਵੀ ਫਾਰਮਿੰਗ ਓਨਲੀ, ਵੀ ਹੋਰ ਕੋਈ ਕੰਮ ਜਿਹੜਾ ਆ ਉੱਥੇ ਨਹੀਂ ਕਰ ਸਕਦੇ। ਸੋ ਬਿਲਕੁਲ ਇਸੇ ਤਰ੍ਹਾਂ ਦੀਪ ਪੰਜਾਬੀ ਕਹਿੰਦੇ ਵੀ ਰੋਟੀ ਦਾ ਮਸਲਾ ਚਾਹੇ ਪੰਜਾਬੀ ਹੋਣ ਚਾਹੇ ਇੰਡੀਅਨ ਸਾਰੇ, ਪਰ ਗੱਲ ਇਹ ਆ ਵੀ ਜਿਹੜੇ ਮੁਲਕਾਂ ਤੋਂ ਆ ਰਹੇ ਉਹ ਮੁਲਕਾਂ 'ਚ ਆਪਣੀਆਂ ਸਰਕਾਰਾਂ ਨਾਲ ਗੱਲ ਕਰਨ, ਭਾਈ ਅਸੀਂ ਕਾਹਤੇ ਛੱਡ ਕੇ ਸਾਨੂੰ ਜਾਣਾ ਪਵੇ। ਅੱਜ ਤੋਂ ਕੁਝ ਸਾਲ ਪਹਿਲਾਂ ਚਾਈਨਾ ਦੀ ਕੀ ਪੋਜੀਸ਼ਨ ਸੀ, ਚਾਈਨਾ ਦੇਖੋ ਕਿੱਥੇ ਚਲਾ ਗਿਆ, ਚਾਈਨਾ 'ਚ ਅਨਪਲਾਇਮੈਂਟ ਕਿੱਥੇ ਚਲੇ ਗਈ, ਸਿੰਗਾਪੁਰ ਅੱਜ ਤੋਂ 50 ਸਾਲ ਪਹਿਲਾਂ ਕਿੱਥੇ ਸੀ। ਬਹੁਤ ਸਾਰੇ ਮੁਲਕਾਂ ਨੇ ਤਰੱਕੀ ਕੀਤੀ ਹੈਗੀ ਆ, ਹਨਾ। ਤੇ ਉਹ ਜਦੋਂ ਫਿਰ ਆਪਣੇ ਮੁਲਕਾਂ 'ਚ ਜਿੱਥੋਂ ਆਉਂਦੇ ਆ ਵੋਟਾਂ ਪੈਂਦੀਆਂ ਆ, ਉਹ ਵੋਟਾਂ ਦੇ ਵਿੱਚ ਫਿਰ ਉਹ ਬੋਤਲਾਂ ਲੈ ਕੇ ਵੋਟਾਂ ਪਾ ਦਿੰਦੇ ਆ, ਫਿਰ ਤਾਂ ਇਹੀ ਕੁਛ ਹੋਣਾ ਆ। ਜੀ ਜੀ। ਜਿਹੜੇ ਇੱਕ ਸਾਡੇ ਕਾਲਰ ਗੁਰਪ੍ਰੀਤ, ਮਾਫੀ ਚਾਹੁੰਦਾ, ਜਿਹੜੇ ਹੈਗੇ ਨੇ ਗੁਰਪ੍ਰੀਤ ਸਿੰਘ ਫੇਸਬੁੱਕ ਦੇ ਉੱਤੇ, ਉਹ ਕਹਿੰਦੇ ਵੀ ਮੇਰਾ ਮੰਨਣਾ ਵੀ ਜਿਹੜੇ ਓਬਾਮਾ ਐਡਮਿਨਿਸਟ੍ਰੇਸ਼ਨ ਆ ਇਸ ਟਾਈਮ ਮੈਸ ਦੇ ਲਈ ਉਹ ਜ਼ਿੰਮੇਵਾਰ ਹੈਗੇ ਨੇ ਜੀ। ਤੇ ਆਪਣੇ ਅਗਲੇ ਜਿਹੜੇ ਕੁਝ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਬਹੁਤ ਜਲਦੀ ਨੂੰ ਵੱਧ ਰਿਹਾ। ਅਮਰੀਕ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਅਮਰੀਕ ਜੀ। ਹਾਂਜੀ ਭਾਜੀ, ਮੇਰਾ ਇੱਕੋ ਵਿਚਾਰ ਹੈਗੇ ਆ। ਪਹਿਲਾਂ ਤਾਂ ਇਹ ਹੈਗਾ ਕਿ ਆਪਣਾ ਜਿਹੜਾ ਇਮੀਗ੍ਰੇਸ਼ਨ ਦੀ, ਜਿੱਦਾਂ ਇਹਨਾਂ ਨੂੰ ਐਨਾਲਾਈਜ਼ ਕਰਨਾ ਚਾਹੀਦਾ ਕਿ ਕੰਟਰੀ ਦੀ ਲੋੜ ਕੀ ਹੈਗੀ ਆ। ਜੇ ਜਿਸ ਤਰ੍ਹਾਂ ਦੀ ਲੋੜ ਹੈਗੀ ਆ ਉਸ ਦੇ ਹਿਸਾਬ ਨਾਲ ਇਮੀਗ੍ਰੇਸ਼ਨ ਪਾਲਿਸੀ ਡਿਜ਼ਾਈਨ ਕਰਨੀ ਚਾਹੀਦੀ ਆ, ਸਾਰਿਆਂ ਦੀ ਇਨਪੁਟ ਲੈਣੀ ਚਾਹੀਦੀ ਆ। ਜੀ ਧੰਨਵਾਦ ਜੀ। ਦੂਜਾ ਹਾਂਜੀ ਦੱਸੋ। ਤੇ ਦੂਜਾ ਮੇਰਾ ਇੱਕ ਵਿਚਾਰ ਇਹ ਸੀਗਾ ਕਿ ਜਿੱਦਾਂ ਹੁਣ ਕੈਨੇਡਾ ਨੇ ਤੁਸੀਂ ਦੇਖਿਆ ਪੁਆਇੰਟ ਸਿਸਟਮ ਕੀਤਾ, ਉਹਨਾਂ ਨੇ ਪੜ੍ਹੇ ਲਿਖੇ ਇਮੀਗ੍ਰੈਂਟ ਆਪਣੇ ਇੱਥੇ ਬਣਾਏ, ਜਿੰਨੀ ਲੋੜ ਸੀ ਉਹਨੇ ਬੁਲਾ ਕੇ ਉਹਦੇ ਬਾਅਦ ਉਹਨਾਂ ਨੇ ਉਹ ਸਿਸਟਮ ਬੰਦ ਕਰ ਦਿੱਤਾ। ਉਸ ਹਿਸਾਬ ਨਾਲ ਇਹ ਵੀ ਐਨਾਲਾਈਜ਼ ਕਰਨ ਕਿ ਇਹਨਾਂ ਨੂੰ ਲੋੜ ਕੀ ਹੈਗੀ ਆ, ਉਸ ਤਰ੍ਹਾਂ ਦੇ ਯਾਨੀ ਕਿ ਇਹ ਇਮੀਗ੍ਰੇਸ਼ਨ ਨੂੰ ਸਪੀਡ ਅਪ ਕਰ ਦਿੱਤਾ। ਜੀ ਧੰਨਵਾਦ ਜੀ, ਥੈਂਕ ਯੂ ਅਮਰੀਕ ਜੀ। ਜੀ ਸਨੀ ਗਰੇਵਾਲ ਹੁਣੀ ਲਿਖਦੇ ਨੇ, ਕਹਿੰਦੇ ਵੀ ਬੜੇ ਅੰਡਰ ਕਵਰ ਆਪਰੇਸ਼ਨ ਜਿਹੜੇ ਆ ਇਸ ਟਾਈਮ ਚੱਲ ਰਹੇ ਨੇ, ਜਿਹੜੇ ਫੇਕ EBT ਵਾਲੇ ਆਉਂਦੇ ਐਸਕੇਲੇਟ ਨੇ ਬਾਅਦ ਚ ਘਮਾਉਂਦੇ EBT ਵਾਲਾ ਕਾਰਡ ਆ। ਦੱਸੋ ਇਹ ਕੋਈ ਮਾਇਨੇ ਰੱਖਦੀ ਗੱਲ ਵੀ ਜਿਹੜਾ ਬੰਦਾ ਆਮ ਉੱਥੇ ਔਖਾ ਸੌਖਾ ਹੋ ਕੇ ਮਿਹਨਤ ਕਰਕੇ ਬਾਅਦ ਉੱਥੇ ਕੈਸ਼ ਦੇ ਕੇ ਜਾਂ ਜਿੱਦਾਂ ਵੀ ਉਹ ਕੁਛ ਲੈਂਦੇ ਆ ਤੇ ਉਹ ਆਲੇ ਦੁਆਲੇ ਦੇਖਦਾ ਯਾਰ ਆਹ ਕੀ ਹੋਈ ਜਾਂਦਾ ਆ, ਹਨਾ। ਸੋ ਇਹ ਚੰਗੀ ਗੱਲ ਨਹੀਂ ਲੱਗਦੀ ਇੱਦਾਂ। ਸੋ ਇੱਦਾਂ ਦੀ ਜਿਹੜੀ ਮਿਸਮੈਨੇਜਮੈਂਟ ਆ ਉਸ ਨੂੰ ਸੰਭਾਲਣ ਦੀ ਜ਼ਰੂਰਤ ਆ। ਬਲਵਿੰਦਰ ਕੌਰ ਜੀ ਸਵਾਗਤ ਨੇ, ਸਤਿ ਸ਼੍ਰੀ ਅਕਾਲ। ਸਤਿ
ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਵਿਚਾਰ ਇਹ ਸੀਗਾ ਜਿਹੜਾ ਮੈਡੀਕਲ ਹੈ ਨਾ, ਜਿਹੜੇ ਟਰੱਕਾਂ ਵਾਲੇ ਆ ਉਹ ਵੀ ਮੈਡੀਕਲ ਲਈ ਜਾਂਦੇ, ਮੈਨੂੰ ਸਮਝ ਨਹੀਂ ਲੱਗਦੀ ਇਨਕਮ ਹਾਈ ਤੇ ਮੈਡੀਕਲ ਲੈਂਦੇ ਕਿੱਦਾਂ। ਜੀ 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 ਧੰਨਵਾਦ ਜੀ। ਬਿਲਕੁਲ ਮਿਸਯੂਜ਼ ਤਾਂ ਦੇਖੋ ਇਹ ਮਿਸਯੂਜ਼ ਤਾਂ ਸਾਰੇ ਪਾਸੇ ਹੋ ਰਿਹਾ ਬਹੁਤ ਜ਼ਿਆਦਾ। ਮੈਡੀਕਲ ਕਈ ਵਾਰੀ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਸਾਦੇ ਆ, ਉਹ ਪਲੇਨ ਤੋਂ ਉਤਰਦੇ ਅੱਜ ਆ ਤੇ ਦੂਜੇ ਦਿਨ ਫ੍ਰੀ ਮੈਡੀਕਲ ਲੈ ਲੈਂਦੇ ਆ। ਤੇ ਜਿਨ੍ਹਾਂ ਨੇ 40 ਸਾਲ ਕੰਮ ਕੀਤਾ ਹੁੰਦਾ, ਉਹ 65 ਸਾਲ ਤੋਂ ਬਾਅਦ ਰਿਟਾਇਰ ਹੁੰਦੇ ਆ, ਉਹਨਾਂ ਨੂੰ ਉਹ ਜਿਹੜਾ ਮੈਡੀਕਲ ਦੇਣ ਲਈ $120 $140 ਦੇਣੇ ਪੈਂਦੇ। ਸੋ ਇਸ ਕਰਕੇ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਸਾਰੇ ਲਾਜ਼ ਜਿਹੜੇ ਆ ਕੋਈ ਨਵਾਂ ਨਹੀਂ ਬਣਾਇਆ, ਉਹ ਇਨਫੋਰਸ ਕਰਨ ਲਈ ਟਰਾਈ ਕਰ ਰਿਹਾ, ਤੇ ਫਿਰ ਉਹਨਾਂ ਦਾ ਵਿਰੋਧ ਜ਼ਿਆਦਾ ਹੋ ਰਿਹਾ। ਇਦਾਂ ਹੈ ਨਾ ਵੀ ਮਨ ਦੇ ਵਿੱਚ ਇਮੋਸ਼ਨਲੀ ਬੰਦਾ ਜਿਹੜਾ ਥੋੜਾ ਜ਼ਿਆਦਾ ਜਿਹੜਾ ਉਸ ਦੇ ਪ੍ਰਤੀ ਹੋ ਜਾਂਦਾ। ਅਭੀ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਅਭੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਉਹ ਤੁਹਾਡੇ ਤੁਸੀਂ ਦੱਸ ਰਹੇ ਸੀਗੇ ਤੁਸੀਂ ਵਿਚਾਰ ਲੈਣਾ ਚਾਹੁੰਦੇ ਹੋ, ਹਰ ਇੱਕ ਬੰਦੇ ਆਪੋ ਆਪਣੇ ਵਿਚਾਰ ਆ, ਮੈਂ ਵੀ ਵਿਚਾਰ ਦੇਣਾ ਚਾਹੁੰਦਾ ਸੀਗਾ ਜੀ ਕਿ ਜਿੱਦਾਂ ਅਸੀਂ ਕੋਈ ਵੀ ਬੰਦਾ ਜਿਹੜਾ ਇੱਥੇ ਆਉਂਦਾ ਹੈਗਾ, ਚਾਹੇ ਉਹ ਪੱਕੇ ਤੌਰ ਤੇ ਆਉਂਦਾ ਹੈ, ਚਾਹੇ ਉਹ ਇਲੀਗਲ ਕਿਸ ਤਰੀਕੇ ਨਾਲ ਵੀ ਆਉਂਦਾ ਇਸੇ ਕਰਕੇ ਆ ਵੀ ਇੱਥੇ ਅਪਰਚੂਨਿਟੀ ਜ਼ਿਆਦਾ ਆ, ਫਿਊਚਰ ਵਧੀਆ ਆ। ਤੇ ਅਗਰ ਅਸੀਂ ਸਾਰੇ ਇਸੇ ਚੀਜ਼ ਦੇ ਅਗੇਂਸਟ ਤਾਂ ਨਹੀਂ ਹੈ ਕੋਈ ਵੀ, ਚਲੋ ਨਾ ਆਵੇ ਕੋਈ, ਸਾਰੇ ਆ ਜਾਣ ਠੀਕ ਆ, ਪਰ ਜਿਹੜੇ ਲੋਕੀ ਇੱਥੇ ਆ ਜਾਂਦੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਚਾਹੇ ਉਹ ਪੱਕਾ ਆ ਚਾਹੇ ਕੱਚਾ, ਉਹਨੂੰ ਚਾਹੀਦਾ ਵੀ ਇੱਥੇ ਦੇ ਅਕੋਰਡਿੰਗਲੀ ਰਹਿਣ ਦੀ ਕੋਸ਼ਿਸ਼ ਕਰਨ, ਵਧੀਆ ਤਰੀਕੇ ਨਾਲ ਰਹਿਣ। ਚਲੋ ਠੀਕ ਆ, ਹਰ ਇੱਕ ਬੰਦੇ ਦਾ ਅਲੱਗ-ਅਲੱਗ ਕਲਚਰ ਆ, ਉਹਨੂੰ ਆਪਣਾ ਕਲਚਰ ਜਿਹੜਾ ਉਹਨੂੰ ਵੀ ਰੱਖਣਾ ਚਾਹੀਦਾ। ਜਿੱਦਾਂ ਅਸੀਂ ਪੰਜਾਬੀ ਦੇ ਤਰੀਕੇ ਨਾਲ ਤੌਰ ਤਰੀਕੇ ਜੋ ਵੀ ਸਾਡੇ ਚੰਗੇ ਹੈਗੇ ਉਹ ਰਹਿਣੇ ਚਾਹੀਦੇ ਆ। ਅਗਰ ਅਸੀਂ ਕੋਈ ਵੀ ਕੰਟਰੀ, ਚਾਹੇ ਸਾਡਾ ਆ ਚਾਹੇ ਕੋਈ ਅਲੱਗ ਆ, ਹਰ ਇੱਕ ਬੰਦਾ ਆਉਂਦਾ ਜਿੱਦਾਂ ਵੀ ਆਉਂਦਾ, ਅਗਰ ਇਹਨਾਂ ਦੇ ਸਿਸਟਮ ਨੂੰ ਅਸੀਂ ਡਿਸਟਰਬ ਕਰਾਂਗੇ, ਧੋਖਾ ਕਰਾਂਗੇ, ਹੇਰਾਫੇਰੀ ਕਰਾਂਗੇ, ਫਰੋਡ ਕਰਾਂਗੇ, ਇਹਨਾਂ ਨੂੰ ਭਾਜੀ ਜੇ ਅਸੀਂ ਕਹੀਏ ਤਾਂ ਸਾਨੂੰ ਆਪਣੇ ਬਾਰੇ ਜਾਣ ਕੇ ਇਹ ਸਾਡੇ ਨਾਲ ਵੀ ਜ਼ਿਆਦਾ ਇਹ ਲੋਕ ਜਾਣਦੇ ਆ, ਕਿਉਂਕਿ ਇਹ ਹਰ ਇੱਕ ਗੱਲ ਸਾਡੀ ਫੋਨ ਤੇ ਟੈਪ ਹੁੰਦੀ ਆ, ਫੋਨਾਂ ਤੇ ਗੱਲਾਂ ਹੁੰਦੀਆਂ, ਸਾਡੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ। ਅਗਰ ਇਹਨਾਂ ਨੂੰ ਲੱਗਦਾ ਵੀ ਇਹ ਲੋਕ ਸਾਡੇ ਲਈ ਚੰਗੇ ਹੈਗੇ ਆ ਤੇ ਤੁਹਾਨੂੰ ਕੁਛ ਨਹੀਂ ਭਾਜੀ ਕਹਿਣਗੇ। ਅਗਰ ਇਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਇੱਕ ਅੱਜ ਨਹੀਂ ਤਾਂ 100 ਸਾਲ ਨੂੰ ਇਹਨਾਂ ਨੇ ਜਿਹਨਾਂ ਕੰਟਰੀਆਂ ਚੋਂ ਇਹ ਲੋਕ ਆਏ ਆ, ਇਹਨਾਂ ਨੇ ਉਦਾਂ ਦੇ ਇੱਥੇ ਗੰਦ ਪਾਉਣਾ ਜਾਂ ਉਹਨੂੰ ਖਰਾਬ ਕਰ ਦੇਣਾ। ਸੋ ਇਸ ਕਰਕੇ ਇਹਨਾਂ ਨੇ ਇਹ ਚਾਹੇ ਕੋਈ ਡੈਮੋਕ੍ਰੇਟ ਤੁਸੀਂ ਦੇਖ ਲਓ ਅੰਦਰ ਖਾਤੇ ਜੋ ਵੀ ਹੋਊਗਾ, ਉਹ ਫਿਰ ਸਖਤ ਡਿਸੀਜਨ ਲੈਣਗੇ ਹੀ ਲੈਣਗੇ। ਸੋ ਬੈਟਰ ਇਹੀ ਆ ਵੀ ਚਲੋ ਜਿੱਦਾਂ ਵੀ ਮੌਕਾ ਚੱਲ ਰਿਹਾ, ਪਰ ਕੋਸ਼ਿਸ਼ ਹਰ ਇੱਕ ਬੰਦੇ ਨੂੰ ਇਹ ਕਰਨੀ ਚਾਹੀਦੀ ਆ ਵੀ ਇਹਨੂੰ ਇਸ ਕੰਟਰੀ ਨੂੰ ਅੱਗੇ ਨਾਲ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ, ਚੰਗਾ ਸੋਚੋ ਇਸ ਕੰਟਰੀ ਦੇ ਪ੍ਰਤੀ, ਕਿਉਂਕਿ ਅਗਰ ਇਹਨਾਂ ਨੂੰ ਲੱਗੂਗਾ ਵੀ ਇਹ ਲੋਕ ਸਾਡੇ ਲਈ ਸਹੀ ਨਹੀਂ ਹੈਗੇ ਜਾਂ ਸਾਨੂੰ ਖਰਾਬ ਕਰਨਗੇ, ਜਾਂ ਸਾਡੇ ਲੋਕਾਂ ਦੇ ਪਹਿਲੇ ਲੋਕ ਰਹਿ ਰਹੇ ਹੈਗੇ ਆ ਉਹਨਾਂ ਦੇ ਵੀ ਰਹਿਣ ਸਹਿਣ ਨੂੰ ਜਾਂ ਉਹਨਾਂ ਦੇ ਫਿਊਚਰ ਨੂੰ ਇਹ ਪ੍ਰੋਬਲਮ ਦੇਣਗੇ, ਤਾਂ ਡੈਫੀਨਿਟਲੀ ਉਹਨਾਂ ਨੇ ਕੋਈ ਨਾ ਕੋਈ ਰਿਸਟ੍ਰਿਕਸ਼ਨ ਲਾਉਣੀ ਹੈ, ਸਖਤੀ ਕਰਨਗੇ। ਥੈਂਕ ਯੂ। ਨਾਲੇ ਲਾਸਟ ਵਿੱਚ ਗੱਲ ਇਹ ਹੈਗੀ ਆ ਜੀ ਕਿ ਅਗਰ ਸਾਨੂੰ ਇਸ ਕਰਕੇ ਕੰਟਰੀ ਨੂੰ ਇਸ ਨੂੰ ਵਧੀਆ ਵੀ ਹੋਰ ਤਾਂ ਬਣਾਉਣਾ ਚਾਹੀਦਾ। ਅਗਰ ਅਸੀਂ ਵੀ ਇਸ ਬਾਰੇ ਮਾੜਾ ਸੋਚਾਂਗੇ ਜਾਂ ਕੋਈ ਵੀ ਸੋਚੂਗਾ, ਬਿਲਕੁਲ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਵੀ ਇਸ ਕੰਟਰੀ ਤੋਂ ਵਧੀਆ ਕੋਈ ਕੰਟਰੀ ਨਹੀਂ ਹੈਗਾ। ਸਾਨੂੰ ਇੰਡੀਆ ਵਿੱਚ ਮਾੜੇ ਟਾਈਮ ਸੀ ਜਾਂ ਕੋਈ ਹਾਲਾਤ ਮਾੜੇ ਆ, ਇੱਥੇ ਆ ਜਾਂਦੇ ਆ। ਅਗਰ ਇਹ ਮਾੜਾ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ? ਸਾਨੂੰ ਇਹ ਚੰਗੀ ਸੋਚ ਰੱਖਣੀ ਚਾਹੀਦੀ। ਧੰਨਵਾਦ ਜੀ, ਬੜੀ ਮਿਹਰਬਾਨੀ। ਬਿਲਕੁਲ ਸਹੀ ਗੱਲ ਆ ਵੀ ਸੋਚ ਜੇ ਚੰਗੀ ਰੱਖਾਂਗੇ ਤਾਂ ਹੀ ਜਿਹੜਾ ਆ ਉੱਥੇ ਰਹਿਣ ਦਾ ਵੀ ਜਿਹੜਾ ਉੱਥੇ ਫਾਇਦਾ ਆ। ਬਹੁਤ ਸਾਰੇ ਲੋਕ ਤਾਂ ਦੇਖੋ ਜਿਹੜਾ ਸਭ ਨੂੰ ਹੀ ਪਤਾ ਹੈ ਵੀ ਕੀ ਜਿਹੜੇ ਆਲੇ ਦੁਆਲੇ ਜਿਹੜਾ ਹੋ ਰਿਹਾ ਆ, ਧਿਆਨ ਜਿਹੜਾ ਉਹਨਾਂ ਦਾ ਸਾਰੇ ਪਾਸੇ ਜਿਹੜਾ ਪਿੱਛੇ ਨੂੰ ਹੀ ਜਿਹੜਾ ਉਹ ਰਹਿੰਦਾ ਆ। ਸੋ ਉਹ ਛੱਡ ਕੇ ਇੱਧਰਲੇ ਪਾਸੇ ਨੂੰ ਵੀ ਜਿਹੜਾ ਧਿਆਨ ਕਰਨ ਦੀ ਜ਼ਰੂਰਤ ਆ, ਕਿਉਂਕਿ ਜੋ ਰਾਈਟ ਨਾਓ ਇਸ ਟਾਈਮ ਇੱਥੇ ਹੋ ਰਿਹਾ ਆ ਉਹ ਡਾਇਰੈਕਟਲੀ 100% ਹਰ ਇੱਕ ਇਨਸਾਨ ਦੇ ਉੱਤੇ ਜਿਹੜਾ ਉਸਦਾ ਇਫੈਕਟ ਪੈਣਾ ਹੀ ਪੈਣਾ ਹੈ। ਹਾਂਜੀ ਬਲਜਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਇਸ ਟੌਪਿਕ ਦੇ ਵਿਚਾਰ ਇਹ ਸੀਗੇ ਕਿ ਜੇ ਇਮੀਗ੍ਰੇਸ਼ਨ ਦਾ ਉਹਨਾਂ ਨੂੰ ਡੈਫੀਨਿਟਲੀ ਲਾਅ ਚੇਂਜ ਕਰਨੇ ਚਾਹੀਦੇ। ਹੁਣ ਮੈਂ ਇੱਥੇ ਐਜ਼ ਅ ਸਟੂਡੈਂਟ ਆਇਆ ਸੀਗਾ ਜੀ, ਜਦੋਂ ਮੈਂ ਸਟੂਡੈਂਟ ਆਇਆ ਸੀ ਮੇਰਾ ਉੱਥੋਂ ਮੈਡੀਕਲ ਹੋਇਆ ਸੀ, ਮੈਂ ਆਪਣੀ ਐਜੂਕੇਸ਼ਨ ਕਰਕੇ ਆਇਆ ਸੀਗਾ, ਮੈਨੂੰ 6 ਮਹੀਨੇ ਵੇਟ ਕਰਨੀ ਪਈ ਆਪਣੀ ਵੀਜ਼ੇ ਵਾਸਤੇ, ਸਾਰਾ ਕੁਛ ਜੀ ਜਿਹੜਾ। ਸੋ ਜਦੋਂ ਉੱਦਾਂ ਬੰਦੇ ਆਉਂਦੇ ਆ ਲਾਈਕ ਉਹਨਾਂ ਨੂੰ ਸਕੈਨ ਕਰਕੇ ਫੁਲੀ ਲਾਈਕ ਅਸੀਂ ਸੇਫਲੀ ਇੱਥੇ ਆਉਂਦੇ ਆ, ਜਿਹੜੇ ਇੱਥੋਂ ਬਾਰਡਰ ਟੱਪ ਕੇ ਆਈ ਜਾਂਦੇ ਆ ਸਿੱਧੇ ਡਾਇਰੈਕਟਲੀ, ਕਿਸੇ ਨੂੰ ਪਤਾ ਨਹੀਂ ਚੰਗਾ ਮਾੜਾ ਬੰਦਾ ਕਿੱਦਾਂ ਦਾ ਆ ਰਿਹਾ ਇੱਥੇ ਜੀ। ਸੋ ਉਹਨਾਂ ਨੇ ਇਮੀਗ੍ਰੇਸ਼ਨ ਪਲਾਨ ਬਣਾਉਣਾ ਚਾਹੀਦਾ ਜਿਹਦੇ ਨਾਲ ਲਾਈਕ ਵਰਕ ਪਰਮਿਟ। ਹੁਣ ਜਿੱਦਾਂ ਮੈਂ ਨਿਊਜ਼ੀਲੈਂਡ 'ਚ ਪਹਿਲਾਂ ਰਹਿੰਦਾ ਹੁੰਦਾ ਸੀ, ਨਿਊਜ਼ੀਲੈਂਡ 'ਚ ਉਹਨਾਂ ਕੋਲ ਸੀਜ਼ਨਲ ਵਰਕ ਪਰਮਿਟ ਹੁੰਦੇ ਸੀਗੇ, ਜਿਹਨੇ ਖੇਤਾਂ 'ਚ ਕੰਮ ਕਰਨਾ ਉਹ ਸੀਜ਼ਨਲ ਵਰਕ ਪਰਮਿਟ ਲੈ ਕੇ ਆਉਂਦਾ ਹੁੰਦਾ ਸੀ ਜੀ ਜੀ, ਤੇ ਆਪਣਾ ਕੰਮ ਕਰਦੇ ਸੀਗੇ, ਟੈਕਸ ਭਰਦੇ ਸੀਗੇ ਤੇ ਫਿਰ ਵਾਪਸ ਚਲ ਜਾਂਦੇ ਸੀਗੇ ਜੀ। ਆਈ ਥਿੰਕ ਗਵਰਨਮੈਂਟ ਨੂੰ ਇਦਾਂ ਦਾ ਕੁਝ ਕਰਨਾ ਚਾਹੀਦਾ ਆ ਜੀ। ਥੈਂਕ ਯੂ ਬਲਜਿੰਦਰ ਜੀ। ਜੀ ਆਪਣੇ ਅੱਜ ਦੇ ਪ੍ਰੋਗਰਾਮ ਦੇ ਅਖੀਰਲੇ ਕਾਲਰ ਲਵਾਂਗੇ ਕਿਉਂਕਿ ਸਮਾਂ ਆਪਣਾ ਬਿਲਕੁਲ ਸਮਾਪਤੀ ਵਾਲਾ। ਸਨੀ ਗਰੇਵਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਬਾਈ ਜੀ ਇਹੀ ਕਹਿਣਾ ਸੀਗਾ ਵੀ ਜਿਵੇਂ ਹੁਣ ਆਪਾਂ ਵੀ ਇਮੀਗ੍ਰੈਂਟ ਹੀ ਆ, ਜਿਵੇਂ ਇੰਡੀਆ ਤੋਂ ਆਏ ਸੀਗੇ, ਗ੍ਰੀਨ ਕਾਰਡ ਫੈਮਿਲੀ ਬੇਸ ਤੇ ਆ ਕੇ ਗ੍ਰੀਨ ਕਾਰਡ ਲਿਆ, ਸਿਟੀਜ਼ਨ ਹੋ ਗਏ ਤੇ ਹੁਣ ਇੱਥੇ ਕੰਮ ਕਰਦੇ ਆ। ਤੇ ਗੱਲ ਇਹੀ ਆ ਬਾਈ ਜੀ, ਜਿਹੜੇ ਬਾਰਡਰ ਟੱਪ ਕੇ ਇਹਨਾਂ ਨੂੰ ਪਹਿਲਾਂ ਮੈਂ ਤਾਂ ਬਾਰਡਰ ਦੇ ਖਿਲਾਫ ਆ, ਜਿਵੇਂ ਬਾਰਡਰ ਟੱਪ ਕੇ ਆਈ ਜਾਂਦੇ ਆ, ਜੇ ਹੁਣ ਗਲਤ ਬੰਦੇ ਆ ਜਾਂਦੇ ਆ ਜਿਹਦੇ ਵਿੱਚ ਟੈਰਰਿਸਟ ਵੀ ਆ ਸਕਦੇ ਆ, ਹੋਰ ਵੀ ਆ ਸਕਦੇ ਆ, ਮੁੜ ਕੇ ਘਰੇ ਫੈਮਲੀਆਂ ਨੂੰ ਆਪਣੀਆਂ ਨੂੰ ਆ ਕੇ ਲੁੱਟ-ਵੁੱਟ ਕੇ ਬਾਰਡਰ ਟੱਪ ਕੇ ਵਾਪਸ ਭੱਜ ਜਾਂਦੇ ਆ। ਹੁਣ ਐਵਰੀ
ਅਦਰ ਵੀਕ ਨਿਊਜ਼ ਆਉਂਦੀ ਆ ਵੀ ਉਹ 5 ਵਾਰ ਡਿਪੋਰਟ ਹੋਇਆ ਸੀਗਾ, 6 ਵਾਰ ਫੜਿਆ ਗਿਆ ਸੀਗਾ, ਇੱਕ ਸੈਨ ਫਰਾਂਸਿਸਕੋ ਉਹਨੇ ਲੇਡੀ ਮਾਰਤੀ ਸੀਗੀ ਤੇ ਆਹੀ ਕੁਝ ਚੱਲੀ ਜਾਂਦਾ ਜੀ। ਸੋ ਮੈਂ ਤਾਂ ਇਹੀ ਕਹਿਣਾ ਵੀ ਇਹਨਾਂ ਨੂੰ ਆਹ ਜਿਹੜੇ ਬਾਰਡਰ ਟੱਪ ਕੇ ਆਉਂਦੇ ਇਹ ਬੰਦ ਕਰਨਾ ਚਾਹੀਦਾ। ਜੇ ਤੁਸੀਂ ਤੁਹਾਡੇ ਚ ਕਾਬਲੀਅਤ ਹੈਗੀ ਆ, ਉਹ ਕਹਿੰਦੇ ਆ ਵੀ ਤੁਸੀਂ ਆਪਣੀ ਪੜ੍ਹਾਈ ਦੇ ਬੇਸ ਤੇ ਆਓ, ਜਿਹੜੇ ਬੰਦੇ ਕੁਆਲੀਫਾਈ ਕਰਦੇ ਆ ਉਹ ਸਮਾਂ ਦੀ ਇੱਥੇ ਆ ਕੇ ਵਧੀਆ ਜੌਬ ਕਰੋ, ਕੰਟਰੀ ਹੋਰ ਤਰੱਕੀ ਕਰੂਗੀ। ਜੇ ਆਪਣੇ ਕੋਲ ਇੱਥੇ ਇੰਜੀਨੀਅਰ ਡਾਕਟਰ ਜਿਹੜੇ ਪੜ੍ਹੇ ਲਿਖੇ ਹੋਣਗੇ, ਸਮਾਂ ਦੀ ਹੋਰ ਇੱਥੇ ਲੋਕ ਵਧੀਆ ਹੋਣਗੇ ਪੜ੍ਹੇ ਲਿਖੇ। ਜੀ ਧੰਨਵਾਦ ਜੀ, ਥੈਂਕ ਯੂ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਸਰੋਤਿਆਂ ਨੂੰ ਇਹ ਭੁਲੇਖਾ ਆਪਾਂ ਪਹਿਲਾਂ ਵੀ ਦੱਸਦੇ ਆਏ ਆ ਵੀ ਜਿਹੜੀ ਵੱਧ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਜਾਂ ਇਲੀਗਲ ਬੰਦੇ USA 'ਚ ਰਹਿ ਰਹੇ ਆ, ਉਹ ਬਾਰਡਰ ਕ੍ਰਾਸ ਕਰਕੇ ਨਹੀਂ ਆਏ, ਉਹ ਲੀਗਲੀ ਆਏ ਸੀ। ਲੀਗਲੀ ਆਏ ਉਹ ਵਿਜ਼ਟਰ ਵੀਜ਼ਾ ਲੈ ਕੇ ਆਉਂਦੇ ਆ ਤੇ ਇੱਥੇ ਫਿਰ ਰਹਿ ਜਾਂਦੇ ਪਰਮਾਨੈਂਟ। ਸੋ ਇੱਕ ਤਾਂ ਇਮੀਗ੍ਰੇਸ਼ਨ ਲਾ ਬੜੇ ਸਖਤ ਤਰੀਕੇ ਨਾਲ ਜਿਹੜੀ ਲਾਗੂ ਕਰਨ ਦੀ ਜ਼ਰੂਰਤ ਹੈਗੀ ਆ ਵੀ ਜੇ ਕਿਸੇ ਨੂੰ 6 ਮਹੀਨੇ ਦੀ ਐਂਟਰੀ ਦਿੰਦੇ ਆ ਤੇ ਉਹਨਾਂ ਦਾ ਟਰੈਕ ਰੈਕਡ ਹੋਣਾ ਚਾਹੀਦਾ ਵੀ ਬੰਦਾ ਗਿਆ ਕਿੱਥੇ ਆ, ਜਿਹਦੇ ਕੋਲ ਗਿਆ ਉਹ ਬੰਦੇ ਨੂੰ ਚੈੱਕ ਕਰਨ, ਹਨਾ। ਸੋ ਬਿਲਕੁਲ ਜਿਹੜੀ ਹੁਣ ਦੇਖੋ ਬਹੁਤਿਆਂ ਦੇ ਵਿਚਾਰ ਇਹ ਸੀਗੇ ਵੀ ਜਿਹੜੀ ਇਲੀਗਲ ਆ ਉਹ ਬੰਦ ਹੋਣੀ ਚਾਹੀਦੀ ਆ, ਜਾਂ ਕੋਈ ਨਾ ਕੋਈ ਤਾਂ ਲਿਮਿਟ ਹੋਣੀ ਚਾਹੀਦੀ। ਫਿਰ ਬਾਰਡਰ ਦਾ ਫਾਇਦਾ ਹੀ ਕੀ ਆ ਜੇ ਬਾਰਡਰ ਤੇ ਕੋਈ ਰੋਕਣ ਵਾਲਾ ਹੀ ਨਹੀਂ ਹੈਗਾ। ਉੱਥੇ ਤੇ ਚਲੋ ਜਿਹੜੇ ਰੋਕੀ ਜਾਂਦੇ, ਗੱਲ ਇਹ ਆ ਵੀ ਜਿਹੜੇ ਜਹਾਜ਼ ਤੇ ਆਉਂਦੇ ਉਹਨਾਂ ਦਾ ਕੀ ਕਰਨਾ ਹੈ। ਇਹ ਜਿਹੜਾ ਇਸ ਟਾਈਮ ਸਭ ਤੋਂ ਵੱਡਾ ਮਸਲਾ ਹੈ। ਦੇਖੋ ਕੰਟਰੀ ਥੱਲੇ ਤਦ ਜਾਂਦੀ ਆ ਜਦੋਂ ਉਹਨਾਂ ਦੇ ਜਿਹੜਾ ਫਾਈਨੈਂਸ਼ੀਅਲੀ ਉਹ ਹਿੱਟ ਹੁੰਦੀ ਆ ਤੇ ਕਿੰਨਾ ਮਿਸਯੂਜ਼ ਹੁੰਦਾ ਹੈਗਾ ਆ। ਜਿਸ ਤਰ੍ਹਾਂ ਹੁਣ ਲਾਅ ਹੈਗਾ ਆ ਵੀ ਜੀ ਤੁਸੀਂ ਬੈਨੀਫਿਟ ਨਹੀਂ ਲੈ ਸਕਦੇ, ਤੁਸੀਂ ਕੋਈ ਵੀ ਅਪਲਾਈ ਕਰਦਾ ਇਮੀਗ੍ਰੇਸ਼ਨ ਦੇ ਲਈ ਆਪਣੇ ਪੇਰੈਂਟਸ ਦਾ, ਹਸਬੈਂਡ ਵਾਈਫ ਬ੍ਰਦਰ ਸਿਸਟਰ, ਪਰ ਉਹ ਆਉਂਦੇ ਮੈਡੀਕਲ ਲੈ ਲੈਂਦੇ ਆ ਤੇ ਮੈਡੀਕਲ ਫ੍ਰੀ ਚ ਥੋੜਾ ਹੁੰਦਾ, ਉਹ ਤਾਂ ਗਵਰਨਮੈਂਟ ਨੂੰ ਕਿੰਨਾ ਬੋਝ ਪੈਂਦਾ ਉਹਦੇ ਤੇ। ਸੋ ਉਹੀ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜੇ ਕੋਈ ਵੀ ਬੰਦਾ ਗਵਰਨਮੈਂਟ ਬੈਨੀਫਿਟ ਲਊਗਾ ਉਹਨੂੰ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦੇਣੀ ਜੀ। ਸੋ ਇਦਾਂ ਦੇ ਜਿਹੜੇ ਲਾ ਆ ਸਖਤ ਕਰਕੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਆ। ਆਪਣੇ ਜਿਹੜੇ ਸੈਨੇਟਰ ਆ, ਕਾਂਗਰਸਮੈਨ ਆ, ਉਹਨਾਂ ਨੂੰ ਜ਼ਰੂਰ ਤੁਸੀਂ ਦੱਸੋ, ਕਾਲ ਕਰੋ ਵੀ ਭਾਈ ਆਹ ਇਸ਼ੂ ਦੇ ਉੱਤੇ ਕੰਮ ਕਰੋ, ਹਨਾ। ਇਹ ਬਹੁਤ ਪ੍ਰਾਇੋਰਟੀ ਵਾਲਾ ਇਸ਼ੂ ਹੈਗਾ ਆ, ਇਹਨੂੰ ਪੋਲੀਟੀਸਾਈਜ਼ ਨਾ ਕਰੋ ਕਿਉਂਕਿ ਪਾਲਿਸੀ ਦੇ ਉੱਤੇ ਕੰਮ ਕਰੋ। ਜਿਸ ਤਰ੍ਹਾਂ ਹੁਣ ਡੈਮੋਕ੍ਰੇਟ ਨੇ ਤਾਂ ਪੂਰਾ ਇਹ ਫੜਿਆ ਵੀ ਪਾਲਿਸੀ ਤੇ ਨਹੀਂ ਕੰਮ ਕਰਨਾ, ਅਸੀਂ ਕ੍ਰਿਟੀਸਾਈਜ਼ ਹੀ ਕਰਨਾ ਹਰ ਇੱਕ ਇਸ਼ੂ ਨੂੰ, ਹਨਾ। ਤੇ ਉਧਰ ਰਿਪਬਲਿਕਨ ਵੀ ਕਹਿੰਦੇ ਵੀ ਨਹੀਂ ਅਸੀਂ ਤਾਂ ਪੂਰਾ ਠੋਕ ਕੇ ਰੱਖਣਾ ਕੰਮ, ਹਨਾ। ਵਿੱਚ ਵਿਚਾਲੇ ਕੋਈ ਨਹੀਂ, ਵਿੱਚ ਵਿਚਾਲੇ ਵਾਲਾ ਰਾਹ ਜਿਹੜਾ ਆ ਉਹ ਲੱਭਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ। ਦੇਖੋ ਜਿਸ ਆਪਾਂ ਧਰਮ ਦੇ ਨਾਲ ਆਪਾਂ ਕਹਿੰਦੇ ਆ ਵੀ ਹਾਂ ਜਿਹਦੇ ਨਾਲ ਮਾੜਾ ਹੋ ਰਿਹਾ, ਧੱਕਾ ਹੋ ਰਿਹਾ, ਉਹਨੂੰ ਜਿਹੜਾ ਮੌਕਾ ਜਿਹੜਾ ਡੈਫੀਨੇਟਲੀ ਮਿਲਣਾ ਚਾਹੀਦਾ ਆ। ਹਰ ਇੱਕ ਜਾਣਾ ਚਾਹੁੰਦਾ, ਤਾਂ ਹੀ ਜਿਹੜਾ ਇਸ ਟਾਈਮ ਆਪਾਂ ਦੇਖਿਆ ਵੀ ਜਿਹੜਾ ਫੈਮਿਲੀ ਸੈਪਰੇਸ਼ਨ ਮਾਮਲੇ ਦੇ ਉੱਤੇ ਵੀ ਕਿੰਨਾ ਰੌਲਾ ਰੱਪਾ ਪਿਆ। $7-8 ਮਿਲੀਅਨ ਬੇ ਏਰੀਏ ਦੇ ਇੱਕ ਕਪਲ ਨੇ ਜਿਹੜਾ ਆ ਉਹ 18 ਮਿਲੀਅਨ ਤੱਕ, ਮਾਫੀ ਚਾਹੁੰਦਾ ਵੀ ਉਹ ਉੱਥੇ ਤੱਕ ਪਹੁੰਚ ਚੁੱਕਾ ਵੀ ਉਹਨਾਂ ਦੀ ਮਦਦ ਕਰਨ ਦੇ ਲਈ। ਲੋਕਾਂ ਦੇ ਵਿੱਚ ਭਾਵਨਾ ਜਿਹੜੀ ਉਹ ਹੈਗੀ ਆ, ਪਰ ਇਹ ਆ ਵੀ ਜਿਹੜਾ ਰਾਈਟ ਨਾਓ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਆ ਉਹ ਚੀਜ਼ ਨੂੰ ਜਿਹੜਾ ਆ ਉਹ ਰੋਕਣ ਦੀ ਜ਼ਰੂਰਤ ਹੈ। ਜਦੋਂ ਵੀ ਕਿਤੇ ਮਿਸਯੂਜ਼ ਹੋਣ ਲੱਗ ਪਿਆ, ਸਾਡਾ ਸਮਾਂ ਕਾਫੀ ਉੱਪਰ ਚੱਲ ਗਿਆ। ਮਿਸਯੂਜ਼ ਜਿੱਦਾਂ ਹੁਣ ਡੋਮੈਸਟਿਕ ਵਾਇਲੈਂਸ ਵਾਲਾ ਸੀ ਰਾਜਕਰਮਵੀਰ ਸਿੰਘ, ਤੁਸੀਂ ਆਪਣਾ ਮੁੰਡਾ ਇੰਡੀਆ ਤੋਂ ਵਿਆਹ ਕੇ ਲਿਆਉਂਦੇ ਆ, ਉਹ ਕੁੜੀ ਆਂਦੀ ਤੁਹਾਡੇ ਅਗਲੇ ਹਫ਼ਤੇ ਮੁੰਡੇ ਨੂੰ ਅੰਦਰ ਕਰਾ ਦਿੰਦੀ ਜੀ ਮੇਰਾ ਤਾਂ ਮੁੰਡਾ ਕੁੱਟਦਾ ਆ, ਝੂਠਾ, ਤੇ ਉਹ ਮੁੜ ਕੇ ਡੋਮੈਸਟਿਕ ਵਾਇਲੈਂਸ ਦੇ ਅੰਦਰ ਆਪਣਾ ਇਮੀਗ੍ਰੇਸ਼ਨ ਦਾ ਕੇਸ ਪੱਕਾ ਕਰਾ ਲੈਂਦੀ। ਸੋ ਇਦਾਂ ਮਿਸਯੂਜ਼ ਜਦੋਂ ਹੋਣ ਲੱਗ ਪਿਆ ਤਾਂ ਫਿਰ ਉਹ ਜਿਹੜੇ ਲਾਜ਼ ਆ ਉਹ ਸਖਤ ਹੋਣੇ ਹੀ ਹੋਣੇ ਆ ਜੀ। ਤੇ ਕੱਲ ਨੂੰ ਜਿਹੜੇ ਆਪਾਂ ਫੇਰ ਜੁੜਾਂਗੇ ਤੁਹਾਡੇ ਨਾਲ ਇਹ ਜਿਹੜੀਆਂ ਹੋਰ ਖਬਰਾਂ ਦੇ ਨਾਲ, ਤੇ ਹੁਣ ਇਜਾਜ਼ਤ ਲੈਣੇ। ਸਮਾਂ ਜਿਹੜਾ ਆਪਣਾ ਅੱਜ ਦਾ ਸਮਾਪਤ ਹੈ। ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ, ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ।